ਫਰੈਂਡ ਗਰੁੱਪ ਜ ਫਰੈਂਡ ਸਰਕਲ ਇਕੱਠਿਆਂ ਨੇ ਹੋ ਕੇ ਉਦੋਂ ਉਹਨਾਂ ਨੇ ਇੱਕ ਕਾਨਫਰੰਸ ਸ਼ੁਰੂ ਕੀਤਾ ਸੀਗਾ। ਉਹਦਾ ਨਾਮ ਰੱਖਿਆ ਸੀ ਕਾਨਫਰੰਸ ਜਕਾਰਾ। ਅੱਛਾ ਹਾਂਜੀ, ਤੇ ਉਹ ਕਾਨਫਰੰਸ ਦੇ ਵਿੱਚ ਹਨਾ ਇੱਕ ਸਾਲ ਉਹ ਮਿਲਦੇ ਹੁੰਦੇ ਸੀਗੇ ਹਰ ਸਾਲ ਬਾਅਦ ਐਵਰੀ ਈਅਰ। ਤੇ ਉਹ ਕਾਨਫਰੰਸ ਕਈ ਟੌਪਿਕਸ ਹੁੰਦੇ ਸੀਗੇ ਉਹਦੇ ਕਾਨਫਰੰਸ ਵਿੱਚ, ਜਿੱਦਾਂ ਆਪਣੇ 1984 ਘੱਲੂਘਾਰੇ ਦੇ ਬਾਰੇ, ਆਪਣੇ ਹੁਣ ਜਾਤ ਪਾਤ ਬਾਰੇ ਸਿੱਖੀ ਵਿੱਚ, ਤੇ ਜਿਵੇਂ ਉਹ ਨਹੀਂ ਹੋਣੇ ਚਾਹੀਦੇ। ਉਹ ਕਾਨਫਰੰਸਿਸ ਚੱਲਦੇ ਰਹੇ 2000 ਤੋਂ ਲੈ ਕੇ ਆਲ ਦ ਵੇ ਟੂ ਲਾਈਕ 2010 2011। ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਸਾਡੀ ਸੰਸਥਾ ਇਹ ਗਰੋ ਹੋਈ ਗਈ। ਤੇ ਅਸੀਂ ਕਹਿੰਦੇ ਭਾਈ ਜਿੱਦਾਂ ਹੁਣ ਅਸੀਂ ਕਮਿਊਨਿਟੀ ਆਰਗੇਨਾਈਜੇਸ਼ਨ ਆ, ਜੇ ਤਾਂ ਅਸੀਂ ਇਕੱਲੀ ਯੂਥ ਦੇ ਫੋਕਸ ਕਰੀਏ ਫਿਰ ਤਾਂ ਅੱਧੀ ਕਮਿਊਨਿਟੀ ਉਦਾਂ ਰਹਿ ਜਾਂਦੀ ਆ ਹਨਾ। ਫਿਰ ਆਪਣੇ ਜਿਹੜੇ ਯੂਥ ਨੇ ਸਾਰਾ ਕੁਝ ਯੂਥ ਨੇ ਸਾਂਭਣਾ ਹੈ ਬਾਅਦ ਚ, ਪਰ ਸਾਨੂੰ ਗਾਈਡੈਂਸ ਦੀ ਵੀ ਲੋੜ ਹੁੰਦੀ ਹੈ ਨਾ। ਐਡਵਾਈਸ ਇਹ ਤਾਂ ਸਿਰਫ ਸਾਡੇ ਬਜ਼ੁਰਗ ਦੇ ਸਕਦੇ ਆ, ਸਾਡੇ ਅਡਲਟ, ਸਾਡੇ ਮਾਪਿਓ, ਲਾਈਕ ਜਿਹੜੇ ਲੋਕੀ ਹੁਣ ਜੀਵਨ ਤੇ ਇੰਪੈਕਟ ਕਿੱਦਾਂ ਦਾ ਜਿਹੜਾ ਤੁਹਾਡਾ ਇਹਦਾ ਰਿਹਾ। ਬਿਲਕੁਲ ਜੀ, ਸਿੱਖੀ ਬਾਰੇ ਕੋਈ ਜਿਹਦਾ ਬਾਹਲੀ ਜਾਣਕਾਰੀ ਨਹੀਂ ਹੁੰਦੀ ਸੀ, ਸਿੱਖੀ ਜਾਂ ਪੰਜਾਬੀ ਕਲਚਰ ਬਾਰੇ, ਸਿੱਖੀ ਬਾਰੇ ਹਨਾ, ਸਾਡੇ ਸੱਭਿਆਚਾਰ ਬਾਰੇ ਵੀ ਇਦਾਂ ਦੇ ਚੀਜ਼ਾਂ ਘੱਟ ਪਤਾ ਸੀਗਾ। ਤੇ ਅਸੀਂ ਹੌਲੀ ਹੌਲੀ ਜਦੋਂ ਇਦਾਂ ਦੇ ਫਿਰ ਹਨਾ ਸੰਸਥਾ ਦੇ ਨਾਲ ਜੁੜੇ, ਫਿਰ ਸਾਨੂੰ ਪਤਾ ਲੱਗਿਆ ਸੀ ਹਨਾ ਬਹੁਤ ਹੀ, ਜਿੱਦਾਂ ਹੁਣ ਜੇ ਆਪਾਂ ਜਸਵੰਤ ਸਿੰਘ ਖਾਲੜਾ ਬਾਰੇ ਤੁਸੀਂ ਗੱਲ ਕੀਤੀ ਹੈ ਨਾ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ, ਇਹਨਾਂ ਬਾਰੇ ਵੀ ਸਾਨੂੰ ਇਦਾਂ ਹੀ ਪਤਾ ਲੱਗਿਆ ਵੀ ਉਹ ਕੌਣ ਸੀ, ਉਹਨਾਂ ਨੇ ਕੀਤਾ ਕੀ ਉਹ ਨਾ, ਤੇ ਉਹਦਾ ਕਾਰਨ ਕੀ ਸੀ। ਜਕਾਰਾ ਮੂਵਮੈਂਟ ਦੇ ਵਿੱਚ ਅਸੀਂ ਜੁਆਇਨ ਕਰਕੇ ਇਹ ਸਾਰਾ ਕੁਝ ਅਸੀਂ ਸਿੱਖਿਆ। ਡਿਫਰੈਂਟ ਟਾਈਪ ਦੇ ਜਿੱਦਾਂ ਬੱਚੇ ਆਉਂਦੇ ਆ ਸਾਡੇ ਕੋਲ ਹਨਾ, ਹਰ ਤਰ੍ਹਾਂ ਦੇ ਹਨਾ। ਕਈ ਜਿਹੜੇ ਅੰਮ੍ਰਿਤਧਾਰੀਆਂ ਫੈਮਲੀਆਂ ਚੋਂ ਆਉਂਦੇ ਆ, ਕਈ ਜਿਹੜੇ ਲਾਈਕ ਬਿਲਕੁਲ ਹੀ ਪੰਜਾਬੀ ਵੀ ਨਹੀਂ ਬੋਲਣੀ ਆਉਂਦੀ ਹਨਾ। ਸੋ ਲਾਈਕ ਕਈ ਵਾਰੀ ਪੇਰੈਂਟਸ ਆ ਕੇ ਕਹਿ ਜਾਂਦੇ ਸਾਨੂੰ ਕਿ ਹਾਂਜੀ ਇਹਨਾਂ ਨੂੰ ਤੁਸੀਂ ਸਿੱਖੀ ਨਾਲ ਜੋੜੋ, ਇਦਾਂ ਕਰੋ। ਇਹ ਨਾ ਜਿਹੜੀ ਸਿੱਖੀ ਆ ਇਹ ਅੰਦਰੋਂ ਹੀ ਹੋਣੀ ਆ। ਅਸੀਂ ਇੰਸਪੀਰੇਸ਼ਨ ਦੇ ਸਕਦੇ ਆ, ਅਸੀਂ ਇਹਨਾਂ ਨੂੰ ਹਿਸਟਰੀ ਬਾਰੇ ਸਿਖਾ ਸਕਦੇ ਆ। ਉੱਥੇ ਜਿਹੜੇ ਬੱਚੇ ਆਉਂਦੇ ਆ ਨਾ, ਕਈ ਜਿੱਦਾਂ ਹੁਣ ਅਸੀਂ ਜਿੱਦਾਂ ਇਦਾਂ ਦਾ ਗੋਲ ਨਹੀਂ ਰੱਖਿਆ ਪਈ ਜਿੱਦਾਂ ਹੁਣ ਸਾਰਿਆਂ ਨੂੰ ਉੱਥੇ ਜਾ ਕੇ ਇਕੱਠੇ ਹੋ ਕੇ ਅਸੀਂ ਅੰਮ੍ਰਿਤ ਛਕਾ ਦੇਣਾ। ਐਂਡ ਗੋਲ ਤਾਂ ਇਹੀ ਆ, ਗੁਰਬਾਣੀ ਨਾਲ ਜੁੜਨ। ਮੈਕਸੀਕਨ ਉਹ ਨਾ ਫਾਰਮ ਵਰਕਰਸ ਨੇ ਮਾਰਚ ਕੱਢਿਆ ਸੀਗਾ ਹਾਂਜੀ, ਤੇ ਬੇਕਰਸ਼ਿਪ ਤੋਂ ਲੈ ਕੇ ਹਨਾ ਉਹ ਸੈਕਰਾਮੈਂਟੋ ਗਏ ਸੀਗੇ। ਤੇ ਜਦੋਂ ਸਾਨੂੰ ਇਹ ਪਤਾ ਲੱਗਿਆ ਹਨਾ, ਸਾਡੀ ਟੀਮ ਨੂੰ ਪਤਾ ਲੱਗ ਗਿਆ, ਫਿਰ ਉਦੋਂ ਵਿੱਚ ਉਸ ਟਾਈਮ ਦੇ ਵਿੱਚ ਨਾ ਮਨ ਵਿੱਚ ਦਾ ਕੀੜਾ ਪੈ ਗਿਆ ਸੀਗਾ। ਆਈ ਥਿੰਕ ਆਲਮੋਸਟ 26 ਦਿਨ ਸੀਗੇ, 27 ਦਿਨ ਸੀਗੇ ਅਸੀਂ ਤੁਰੇ ਪੈਦਲ ਮਾਰਚ। ਤੇ ਆਲਮੋਸਟ ਅਸੀਂ ਲਾਈਕ 45 ਗੁਰਦੁਆਰਿਆਂ 'ਚ ਰੁਕੇ ਹਨਾ, ਪੂਰੀ ਕੈਲੀਫੋਰਨੀਆ ਚ। ਉਸ ਤੋਂ ਲਾਈਕ LA ਹਰੇਕ ਤਰ੍ਹਾਂ ਦਾ ਉੱਥੇ ਰਿਪਰੈਜ਼ੈਂਟੇਟਿਵ ਸੀਗਾ, ਸਾਰੇ ਇਕੱਠੇ ਹੋਏ ਸੀਗੇ ਨਾ। ਇਦਾਂ ਸਾਨੂੰ ਮਨ ਨੂੰ ਤਾਂ ਬਹੁਤ ਖੁਸ਼ੀ ਹੋਈ, ਕਿਉਂਕਿ ਇੱਕ ਤੁਹਾਨੂੰ ਪਤਾ ਹੈ ਹੁਣ ਪੰਜਾਬੀਆਂ ਨੂੰ, ਖਾਸ ਸਿੱਖਾਂ ਨੂੰ ਇੱਕ ਝੰਡੇ ਥੱਲੇ ਇਕੱਠਾ ਕਰਨਾ ਲਾਈਕ ਔਖਾ ਹੁੰਦਾ, ਬਹੁਤ ਔਖਾ ਕੰਮ ਆ। ਤੇ ਇੱਕ ਹੋਰ ਅਸੀਂ ਹੁਣ ਸੇਵਾ ਸ਼ੁਰੂ ਕਰਨਾ ਚਾਹੁੰਦੇ ਆ। ਅਸੀਂ ਜੇ ਤੁਹਾਡੀ ਇਨਕਮ 67,000 ਤੋਂ ਘੱਟ ਹੋਵੇ, ਤੁਸੀਂ ਜੇ ਹਨਾ ਫ੍ਰੀ ਟੈਕਸ ਭਰਾਉਣਾ, ਤਾਂ ਅਸੀਂ ਤੁਹਾਡੀ ਹੈਲਪ ਕਰਾਂਗੇ ਫ੍ਰੀ ਟੈਕਸ ਭਰਨ ਦੀ। ਤੇ ਇਹ ਟੈਕਸ ਸਰਵਿਸ ਅਸੀਂ ਮਾਰਚ 22 ਨੂੰ ਹੋਵਾਂਗੇ ਆਪਣੇ ਇੱਥੇ ਸਿੰਘ ਸਾਹਿਬਾ ਗੁਰਦੁਆਰਾ ਸ਼ਾਹ 99 ਤੇ ਸੈਟਰਡੇ। ਤੇ ਉਹ ਟਾਈਮ ਹੈਗਾ ਜੀ 9 ਤੋਂ ਲੈ ਕੇ 4, ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਸ਼ਾਮ ਨੂੰ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਸਿਮਰਨਜੀਤ ਸਿੰਘ ਜਕਾਰਾ ਮੂਵਮੈਂਟ ਤੋਂ। ਜਕਾਰਾ ਮੂਵਮੈਂਟ ਦੇ ਨਾਲ ਆਪਾਂ ਇਹ ਇੱਕ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ, ਜਿਸ ਦੇ ਵਿੱਚ ਕੋਸ਼ਿਸ਼ ਹੋਵੇਗੀ ਵੀ ਹਰ ਵੀਕ ਉਹਨਾਂ ਦੀਆਂ ਕੀ ਐਕਟੀਵਿਟੀਜ਼, ਕੀ ਜਿਹੜਾ ਕਮਿਊਨਿਟੀ ਦੇ ਲਈ ਉਹ ਕਰ ਰਹੇ ਆ, ਉਸ ਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਿਆ ਕਰਾਂਗੇ। ਆਓ ਜੀ ਆਇਆਂ ਨੂੰ ਆਖਦੇ ਹਾਂ। ਸਿਮਰਨਜੀਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਜਕਾਰਾ ਮੂਵਮੈਂਟ ਲੰਬੇ ਸਮੇਂ ਤੋਂ ਹੁਣ ਚੱਲ ਰਹੀ ਆ, ਖਾਸ ਕਰਕੇ ਨੌਜਵਾਨਾਂ ਦੇ ਵਿੱਚ ਕਾਫੀ ਪ੍ਰਚਲਿਤ। ਆਪਣੀ ਕਮਿਊਨਿਟੀ ਵੀ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਰੱਖਦੀ ਆ। ਜੇ ਥੋੜੇ ਜਿਹਾ ਪਹਿਲਾਂ ਬੈਕਗਰਾਉਂਡ ਤੁਸੀਂ ਜਕਾਰਾ ਮੂਵਮੈਂਟ ਦੇ ਬਾਰੇ ਸ਼ੇਅਰ ਕਰੋ, ਕਦੋਂ ਸ਼ੁਰੂ ਹੋਈ ਸੀ, ਕਿੱਦਾਂ ਸੀਗਾ? ਜ਼ਰੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਕਾਰਾ ਮੂਵਮੈਂਟ ਜੀ ਇੱਥੇ ਫ੍ਰੈਸਨੋ ਵਿੱਚ ਹੀ ਸ਼ੁਰੂ ਹੋਈ ਸੀਗੀ। ਇਹ ਸੰਸਥਾ 2000 ਲਾਈਕ 1999 2000 ਸਾਲ ਵਿੱਚ ਆਪਣੇ ਕਹ ਲਓ ਫਰੈਂਡ ਗਰੁੱਪ ਫਰੈਂਡ ਸਰਕਲ ਇਕੱਠਿਆਂ ਨੇ ਹੋ ਕੇ ਉਦੋਂ ਉਹਨਾਂ ਨੇ ਇੱਕ ਕਾਨਫਰੰਸ ਸ਼ੁਰੂ ਕੀਤਾ ਸੀਗਾ। ਉਹਦਾ ਨਾਮ ਰੱਖਿਆ ਸੀ ਕਾਨਫਰੰਸ ਜਕਾਰਾ। ਅੱਛਾ ਹਾਂਜੀ, ਤੇ ਉਹ ਕਾਨਫਰੰਸ ਦੇ ਵਿੱਚ ਹਨਾ ਇੱਕ ਸਾਲ ਉਹ ਮਿਲਦੇ ਹੁੰਦੇ ਸੀਗੇ, ਹਰ ਸਾਲ ਬਾਅਦ ਐਵਰੀ ਈਅਰ। ਤੇ ਹੁਣ ਸਮਰ ਵਿੱਚ ਹੁੰਦਾ ਸੀ ਕਾਨਫਰੰਸ ਉਹ। ਤੇ ਉਹ ਕਾਨਫਰੰਸ ਕਈ ਟੌਪਿਕਸ ਹੁੰਦੇ ਸੀਗੇ ਉਹਦੇ ਕਾਨਫਰੰਸ ਵਿੱਚ, ਜਿੱਦਾਂ ਆਪਣੇ 1984 ਘੱਲੂਘਾਰੇ ਦੇ ਬਾਰੇ, ਆਪਣੇ ਹੁਣ ਜਾਤ ਪਾਤ ਬਾਰੇ ਸਿੱਖੀ ਵਿੱਚ, ਤੇ ਜਿਵੇਂ ਉਹ ਨਹੀਂ ਹੋਣੇ ਚਾਹੀਦੇ, ਤੇ ਆਪਣੇ ਹੋਰ ਆਪਣੇ ਗੁਰਦੁਆਰੇ ਦੇ ਪੋਲਿਟਿਕਸ, ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਦਾਂ ਦੇ ਟੌਪਿਕਸ ਵੱਖਰੇ ਹਰੇਕ ਸਾਲ ਲਾਈਕ ਰਿਵੋਲਵਿੰਗ ਟੌਪਿਕਸ ਜਿਹਨੂੰ ਕਹਿੰਦੇ ਆ। ਤੇ ਉਸ ਕਾਨਫਰੰਸ ਦੇ ਵਿੱਚੋਂ ਹੌਲੀ ਹੌਲੀ ਜਿਹੜੇ ਵੀ ਹੁਣ ਸਾਡੇ ਪ੍ਰੋਗਰਾਮ ਆ ਵੱਡੇ ਲਾਈਕ
ਹੁਣ ਅਸੀਂ ਹਾਈ ਸਕੂਲ ਦੇ ਵਿੱਚ ਅਸੀਂ ਕਲੱਬ ਸ਼ੁਰੂ ਕੀਤੇ ਹੋਏ ਆ, ਕਾਲਜਸ ਦੇ ਵਿੱਚ ਵੀ ਅਸੀਂ ਕਲੱਬ ਸ਼ੁਰੂ ਕੀਤੇ ਹੋਏ ਆ। ਅਸੀਂ ਕਮਿਊਨਿਟੀ ਲਈ ਰਿਸੋਰਸਿਸ ਅਸੀਂ ਹੁਣ ਜਿੱਦਾਂ ਨਾ ਅਸੀਂ ਪੈਦਾ ਕਰਨਾ ਚਾਹੁੰਦੇ ਆ। ਉਹ ਜਿਹੜੀਆਂ ਵੀ ਜਿੱਦਾਂ ਹੁਣ ਪ੍ਰੋਗਰਾਮ ਅਸੀਂ ਸ਼ੁਰੂ ਕੀਤੇ ਆ, ਉਹ ਕਾਨਫਰੰਸਾਂ ਦੇ ਵਿੱਚੋਂ ਆਈਡੀਆਜ਼ ਨਿਕਲੀਆਂ ਨੇ। ਸੋ ਉਹ ਕਾਨਫਰੰਸਿਸ ਚੱਲਦੇ ਰਹੇ 2000 ਤੋਂ ਲੈ ਕੇ ਆਲ ਦ ਵੇ ਟੂ ਲਾਈਕ 2010 2011 ਤੇ 2011-12 ਦੇ ਵਿੱਚ ਫਿਰ ਅਸੀਂ ਨਾਲ ਜੁੜੇ। ਉਦੋਂ ਅਸੀਂ ਕਾਲਜ ਪੜ੍ਹਦੇ ਹੁੰਦੇ ਸੀਗੇ। ਠੀਕ ਆ। ਤੇ ਅਸੀਂ ਫਿਰ ਇਹ ਕਾਨਫਰੰਸ ਜਾਂਦੇ ਰਹੇ ਓਕੇ। ਤੇ ਹੌਲੀ ਹੌਲੀ ਜਿੱਦਾਂ ਅਸੀਂ ਕਾਨਫਰੰਸ ਦੇ ਵਿੱਚ ਅਸੀਂ ਮਿਲਣਾ 1 ਸਾਲ ਬਾਅਦ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਸਾਡੀ ਸੰਸਥਾ ਇਹ ਗਰੋ ਹੋਈ ਗਈ। ਤੁਸੀਂ 2010 ਚ ਜੁੜੇ? ਮੈਂ 2000 ਜਿੱਦਾਂ ਲਾਈਕ ਵੈਸੇ ਉਦਾਂ 2000 ਜਿੱਦਾਂ 6-7 ਦੇ ਵਿੱਚ ਜੁੜਿਆ ਸੀਗਾ ਕਾਨਫਰੰਸ ਚ ਜਾਣਾ ਸ਼ੁਰੂ ਨਹੀਂ ਕੀਤਾ? ਉਦੋਂ ਮੈਂ ਛੋਟਾ ਬੱਚਾ ਹੀ ਹੁੰਦਾ ਸੀਗਾ। ਉਦੋਂ ਮੈਂ ਹਨਾ ਜਿਹੜੇ ਜਕਾਰਾ ਜੂਨੀਅਰਸ ਇੱਕ ਛੋਟਾ ਬੱਚਿਆਂ ਦਾ ਕੈਂਪ ਹੁੰਦਾ ਸੀਗਾ ਤੇ ਉਸ ਕੈਂਪ ਦੇ ਵਿੱਚ ਜਾਂਦਾ ਹੁੰਦਾ ਸੀ ਮੈਂ। ਉਸ ਟਾਈਮ ਦੇ ਵਿੱਚ ਲਾਈਕ ਮੇਬੀ 13-14 ਸਾਲਾਂ ਦਾ ਸੀਗਾ। ਤੇ ਉਹ ਆਪਣੇ ਉਦੋਂ ਮੈਂ ਹੈਗਾ ਕਰਮਨ ਕੈਲੀਫੋਰਨੀਆ ਤੋਂ ਇੱਥੇ ਤੇ ਉੱਥੇ ਨਾ ਆਪਣੇ ਪੰਜਾਬੀ ਸਕੂਲ ਖਾਲਸਾ ਸਕੂਲ ਦੇ ਵਿੱਚ ਜਕਾਰਾ ਮੂਵਮੈਂਟ ਦੇ ਵੋਲੰਟੀਅਰਸ ਆਏ ਸੀਗੇ 2007 ਵਿੱਚ। ਅੱਛਾ। ਹਾਂਜੀ ਤੇ ਹੁਣ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਵੀ ਸਾਡਾ ਇੱਥੇ ਕੈਂਪ ਲੱਗਣਾ ਆ, ਤੁਸੀਂ ਆਇਓ। ਤੇ ਮੈਂ ਤਾਂ ਫਿਰ 2 ਮੇਰੀਆਂ ਭੈਣਾਂ ਅਸੀਂ ਫਿਰ ਕੈਂਪ 'ਚ ਜਾ ਕੇ ਫਿਰ ਪਹਿਲਾਂ ਇਹਦਾ ਨਾਲ ਜੁੜੇ ਸੀਗੇ। ਓਕੇ। ਤੇ ਕਿਉਂਕਿ ਜਿਹੜੇ ਕਾਨਫਰੰਸ ਸੀਗਾ ਜਿਹਦੇ ਬਾਰੇ ਅਸੀਂ ਗੱਲ ਕਰਦੇ ਉਹ ਕਾਨਫਰੰਸ ਸਿਰਫ ਕਾਲਜ ਸਟੂਡੈਂਟਸ ਲਈ ਸੀਗਾ। ਸਿਰਫ ਜਦੋਂ ਅਸੀਂ ਕਾਲਜ ਵਿੱਚ ਜਦੋਂ ਕਾਲਜ 18-19 ਸਾਲਾਂ ਦੇ ਹੋ ਗਏ ਫਿਰ ਅਸੀਂ ਫਿਰ ਉਹ ਕਾਨਫਰੰਸ ਵਿੱਚ ਜਾ ਕੇ ਫਿਰ ਨਾਲ ਜ਼ਿਆਦਾ ਇਨਵੋਲਵਮੈਂਟ ਫਿਰ ਹੌਲੀ ਫਿਰ ਕਾਨਫਰੰਸ ਦੇ ਫਿਰ ਅਸੀਂ ਕਮੇਟੀ ਬਣ ਗਈ। ਕਾਨਫਰੰਸ ਦੇ ਵਿੱਚ ਕਮੇਟੀ ਵੀ ਸੀਗੀ। ਉਹ ਫਿਰ ਅਸੀਂ 2-3 ਸਾਲ ਪਹਿਲਾਂ ਕਾਨਫਰੰਸ ਅਟੈਂਡ ਕਰਨ ਤੋਂ ਬਾਅਦ ਫਿਰ ਅਸੀਂ ਕਮੇਟੀ ਨਾਲ ਜੁੜੇ। ਫਿਰ ਕਮੇਟੀ ਨਾਲ ਜੁੜ ਕੇ ਫਿਰ ਅਸੀਂ ਹੌਲੀ ਤੁਸੀਂ ਜੁੜੇ। ਹਾਂਜੀ ਚਲੋ ਕਾਨਫਰੰਸ ਚ ਜੁੜੇ, ਉੱਥੇ ਕੈਂਪ ਲਾਏ ਤੇ ਤੁਸੀਂ ਮਨ ਕਦੋਂ ਬਣਾਇਆ ਵੀ ਫਿਰ ਜਕਾਰਾ ਨਾਲ ਹੀ ਕੰਮ ਕਰਨਾ ਹੈ? ਜੀ ਉਹ ਮਨ ਤਾਂ ਜਿੱਦਾਂ ਆਈ ਥਿੰਕ ਜ਼ਿਆਦਾਤਰ ਤਾਂ ਜਿੱਦਾਂ ਲਾਈਕ 2014-15 ਦੇ ਲਾਗੇ ਛਾਗੇ ਉਸ 2 ਸਾਲਾਂ ਦੇ ਵਿੱਚ ਜਿੱਦਾਂ ਸੀਗਾ ਸਾਡਾ ਵੀ ਹਾਂ ਹੁਣ ਜਿੱਦਾਂ ਪਹਿਲਾਂ ਹੁਣ ਜਿੱਦਾਂ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਜਿੱਦਾਂ ਉਸ ਟਾਈਮ ਦੇ ਵਿੱਚ ਅਸੀਂ ਦਾੜੀ ਵੀ ਜਿੱਦਾਂ ਸਜਾ ਲਈ ਤੇ ਅਸੀਂ ਪੱਗ ਵੀ ਬੰਨਣ ਲੱਗ ਪਏ। ਪਹਿਲਾਂ ਨਹੀਂ ਸੀਗੀ ਜੀ। ਪਹਿਲਾਂ ਸੀਗੇ ਕਲੀਨ ਸ਼ੇਵਨ ਸੀਗੇ। ਇਹਨਾਂ ਦਾ ਅਸਰ ਪਿਆ? ਹਾਂਜੀ ਅਸੀਂ ਜਿੱਦਾਂ ਕਹਿ ਲਓ ਵੀ ਜਕਾਰਾ ਮੂਵਮੈਂਟ ਦਾ ਬਹੁਤ ਵੱਡਾ ਹੱਥ ਸੀਗਾ ਇਹਦੇ ਵਿੱਚ। ਪਰ ਹੋਰ ਕੋਈ ਵੀ ਜਿੱਦਾਂ ਇੱਥੇ ਆਪਣੇ ਹੋਰ ਵੀ ਬਹੁਤ ਕੈਂਪਸ ਲੱਗਦੇ ਹੁੰਦੇ ਸੀਗੇ ਪਹਿਲਾਂ। ਕੈਂਪ ਜੀਵਨ ਹੁੰਦਾ ਸੀਗਾ, ਗੁਰੂ ਨਾਨਕ ਪ੍ਰਕਾਸ਼ ਹਾਲ ਤੱਕ ਆਈ ਥਿੰਕ ਵੀ ਚੱਲਦਾ ਆ। ਹਾਂਜੀ ਆਪਣੀ ਜਿੱਦਾਂ ਫੈਮਿਲੀ ਵਿੱਚ ਵੀ ਜਿੱਦਾਂ ਸਿੱਖ ਇਤਿਹਾਸ ਪੜ੍ਹ ਕੇ ਵੀ ਜਿੱਦਾਂ ਇਦਾਂ ਦੀਆਂ ਚੀਜ਼ਾਂ। ਪਰ ਜਕਾਰਾ ਮੂਵਮੈਂਟ ਦੇ ਨਾਲ ਜਦੋਂ ਜੁੜੇ ਹੌਲੀ ਫਿਰ ਅਸੀਂ ਸੰਗਤ ਵੀ ਉਦਾਂ ਦੀ ਹੋ ਗਈ। ਫਿਰ ਅਸੀਂ ਨਾਲ ਜਿੱਦਾਂ ਫਿਰ ਸਾਡਾ ਵੀ ਮਨ ਬਣ ਗਿਆ। ਹਾਂਜੀ ਸਾਡਾ ਵੀ ਮਨ ਬਣ ਗਿਆ। ਫਿਰ ਅਸੀਂ 2014-15 ਦੇ ਵਿੱਚ ਅਸੀਂ ਇੱਥੇ ਫਿਰ ਯੂਥ ਸੈਂਟਰ ਖੋਲਿਆ ਸੀਗਾ, ਪਾਰਸ ਯੂਥ ਸੈਂਟਰ। ਹਾਂਜੀ ਉਸ ਯੂਥ ਸੈਂਟਰ ਜਦੋਂ ਖੋਲਿਆ ਸੀਗਾ, ਉਸ ਯੂਥ ਸੈਂਟਰ ਖੋਲਣ ਦੇ ਕਾਰਨ ਫਿਰ ਅਸੀਂ ਜਿੱਦਾਂ ਮਨ ਬਣਾ ਲਿਆ ਪਏ ਅਸੀਂ ਆਹ ਸਾਲਾਂ ਜਿੱਦਾਂ ਜੁੜ ਕੇ ਰਹਿਣਾ ਜਿੱਦਾਂ। ਕਿਉਂਕਿ ਫੋਕਸ ਜਿਹੜਾ ਤੁਹਾਡਾ ਯੂਥ ਤੇ ਹੀ ਆ? ਜੀ ਹਾਂਜੀ ਅਸੀਂ ਹੁਣ ਦੈਟਸ ਰੀਲੀ ਗੁੱਡ ਕੁਐਸਚਨ। ਕਿਉਂਕਿ ਅੱਜ ਜਿਹੜੀ ਅਸੀਂ ਸ਼ੋਅ ਹੁਣ ਕਰ ਰਹੇ ਹਾਂ ਇਹਦੇ ਬਾਰੇ ਜਿੱਦਾਂ ਹਨਾ ਇਹ ਸ਼ੋਅ ਦਾ ਇਦਾਂ ਰੀਜ਼ਨ ਇਹੀ ਆ ਪਏ ਅਸੀਂ ਹੈਗੇ ਯੂਥ ਆਰਗੇਨਾਈਜੇਸ਼ਨ ਆ ਸ਼ੁਰੂ ਤੋਂ ਹੀ ਜਿੱਦਾਂ ਲਾਈਕ 1999 ਤੋਂ ਲੈ ਕੇ ਆਲ ਦ ਵੇ ਟੂ ਲਾਈਕ 2000 ਹੁਣ ਆਪਣਾ ਹੁਣ 25 ਹੋ ਗਿਆ ਨਾ ਯੂਥ। ਅਸੀਂ ਯੂਥ ਇਨਵੋਲਵਮੈਂਟ ਸਾਡੀ ਕਾਫੀ ਸਾਡੇ ਆਰਗੇਨਾਈਜੇਸ਼ਨ ਵਿੱਚ ਯੂਥ ਬਹੁਤ ਐਕਟਿਵ ਹੈ। ਯੰਗਸਟਰ ਬਹੁਤ ਆ। ਹਾਂਜੀ ਅਸੀਂ ਆਪਣੇ ਯੰਗਸਟਰਸ ਆ ਤੇ ਨਾਲੇ ਯੂਥ ਜੁੜੇ ਹੋ ਵੀ ਨਾਲ ਸਾਡੇ। ਪਰ ਜਦੋਂ ਹੁਣ 2000 ਲਾਈਕ 19 ਦੇ ਵਿੱਚ 2019-20 ਦੇ ਵਿੱਚ ਫਿਰ ਜਦੋਂ ਸਾਨੂੰ ਮੌਕਾ ਮਿਲਿਆ ਸੀ ਸੈਂਸਸ ਦੇ ਨਾਲ ਕੰਮ ਕਰਨ ਤੇ ਉਸ ਤੋਂ ਬਾਅਦ ਕੋਵਿਡ ਵੀ ਆ ਗਿਆ। ਉਸ ਤੋਂ ਬਾਅਦ ਫਿਰ ਅਸੀਂ ਜਿੱਦਾਂ ਹੋਰ 2-3 ਜਿਹੜੀ ਏਜੰਸੀਆਂ ਇੱਥੇ ਹੈਗੀਆਂ ਉਹਦੇ ਨਾਲ ਅਸੀਂ ਜੁੜੇ। ਲਾਈਕ ਜਿਹੜੇ ਇੱਥੇ ਲਾਈਕ UC ਬਰਸੈਟ ਲੇਬਰ ਸੈਂਟਰ ਹਨਾ ਉਹਨਾਂ ਦੇ ਨਾਲ ਜਦੋਂ ਅਸੀਂ ਜੁੜੇ ਫਿਰ ਵਰਕਰ ਰਾਈਟਸ ਵਾਲੇ ਨਾ ਫਿਰ ਸਾਨੂੰ ਪਤਾ ਲੱਗਿਆ ਵੀ ਸਾਡੀ ਜਿੱਦਾਂ ਹੁਣ ਲੋੜ ਵੀ ਹੈਗੀ ਆ। ਸਾਡੀ ਜਿਹੜੀ ਕਮਿਊਨਿਟੀ ਜਿੱਦਾਂ ਲਾਈਕ ਅਡਲਟ ਕਮਿਊਨਿਟੀ ਹੈਗੀ ਜਿਹੜੇ ਲਾਈਕ 35-45 ਸਾਲਾਂ ਤੋਂ ਜਿਹੜੇ ਉੱਤੇ ਆ ਜਿੱਦਾਂ ਹੁਣ ਬਜ਼ੁਰਗ ਵੀ ਆਪਣੇ ਕਹਿ ਲਓ ਨਾਲ ਤੇ ਜਿਹੜੇ ਹੁਣ ਲੋਕੀ ਪੰਜਾਬ ਤੋਂ ਨਵੇਂ ਆ ਰਹੇ ਆ ਉਹਨਾਂ ਦੇ ਉਸ ਏਰੀਆ ਦੇ ਵਿੱਚ ਕੰਮ ਕਰਨਾ ਬਹੁਤ ਜ਼ਰੂਰੀ ਆ। ਹੁਣ ਅਸੀਂ ਥੋੜਾ ਜਿਹਾ ਹੁਣ ਅਸੀਂ ਲਾਸਟ 2-3 ਸਾਲਾਂ ਦੇ ਵਿੱਚ ਨਾ ਐਕਸਪੈਂਸ਼ਨ ਕਰ ਰਹੇ ਆ ਉਸ ਏਰੀਆ ਦੇ ਵਿੱਚ। ਯੂਥ ਤੋਂ ਹੁਣ ਅੱਗੇ ਜਿਹੜਾ ਉਹ ਵੱਧ ਰਹੇ ਆ ਯੂਥ ਨਾਲੇ ਅਸੀਂ ਚਾਹੁੰਦੇ ਵੀ ਜਿੰਨੀ ਵੀ ਸਾਡੀ ਯੂਥ ਵੀ ਹੈਗੀ ਸਾਡੇ ਨਾਲ ਜੁੜੀ ਉਹਨਾਂ ਨੂੰ ਵੀ ਕਿਵੇਂ ਨਾਲ ਜੋੜੀਏ ਫਿਰ ਉਹ ਵੀ ਨਾਲ ਸਾਡੇ ਸੇਵਾ ਕਰਨ ਇਸ ਰਾਹੀਂ ਜਿੱਦਾਂ ਉਹਨਾਂ ਦੇ ਮਾਪੇ ਵੀ ਯੂਥ ਵੀ ਸਾਰੇ ਜਾਣੇ ਫੈਮਿਲੀਜ਼ ਦੇ ਉੱਤੇ ਫੋਕਸ ਕਰਨਾ ਸ਼ੁਰੂ ਆ। ਅਸੀਂ ਕਹਿੰਦੇ ਭਈ ਜਿੱਦਾਂ ਹੁਣ ਅਸੀਂ ਕਮਿਊਨਿਟੀ ਆਰਗੇਨਾਈਜੇਸ਼ਨ ਆ ਜੇ ਤਾਂ ਅਸੀਂ ਇਕੱਲੀ ਯੂਥ ਤੇ ਫੋਕਸ ਕਰੀਏ ਫਿਰ ਤਾਂ ਅੱਧੀ ਕਮਿਊਨਿਟੀ ਉਦਾਂ ਰਹਿ ਜਾਂਦੀ ਆ ਹਨਾ। ਫਿਰ ਆਪਣੇ ਜਿਹੜੇ ਕਿਉਂਕਿ ਨਾਲੇ ਵੈਸੇ ਹੀ ਜਨਰੇਸ਼ਨ ਗੈਪ ਵੀ ਬਹੁਤ ਆ ਬੱਚਿਆਂ ਦਾ ਤੇ ਜਨਰੇਸ਼ਨ ਗੈਪ ਵੀ ਬਹੁਤ ਆ, ਲੈਂਗੁਏਜ ਗੈਪ ਬੈਰੀਅਰਸ ਬਹੁਤ ਆ ਤੇ ਆਪਣੇ ਹੁਣ ਜਿੱਦਾਂ ਯੂਥ ਵਿੱਚ ਬਹੁਤ ਸਾਡੀ ਇਨਵੋਲਵਮੈਂਟ ਆ। ਜਿੱਦਾਂ ਅਸੀਂ ਹੁਣ ਮੈਂ ਵੀ ਹੁਣ 32 ਇਅਰਸ 올ਡ ਆ ਹੁਣ
ਤੇ ਫਿਰ ਕਈ ਵਾਰੀ ਪਤਾ ਨਹੀਂ ਹੁੰਦਾ ਜਾਂ ਆਪਾਂ ਯੂਥ 'ਚ ਆਉਣੇ ਆ ਜਾਂ ਅਸੀਂ ਅਡਲਟਸ 'ਚ ਆਉਣੇ ਆ ਹਨਾ ਆਪਾਂ ਤਾਂ ਮਿਲੇਨੀਅਲ ਹੀ ਆਉਂਦੇ ਆ ਕਿ ਰਾਈਟ ਮਿਡਲ ਵਿੱਚ ਹੀ ਆ। ਤੇ ਫਿਰ ਨਾ ਉਹ ਨਾ ਸਾਨੂੰ ਸਿੱਖਣ ਨੂੰ ਹੀ ਮਿਲਿਆ ਹੈ ਸੰਸਥਾ ਦੇ ਵਿੱਚ ਭਈ ਜਿੱਦਾਂ ਆਪਣੇ ਜਿਹੜੇ ਹੁਣ 올ਡਰ ਜਨਰੇਸ਼ਨ ਜਿਹਨੂੰ ਕਹਿ ਲਓ ਅਡਲਟ ਜਨਰੇਸ਼ਨ ਆ ਉਹਨਾਂ ਤੋਂ ਅਸੀਂ ਕੀ ਕੁਝ ਸਿੱਖ ਸਕਦੇ ਹਾਂ। ਇਹ ਤਾਂ ਹੈ ਐਕਸਪੀਰੀਅੰਸ ਉਹਨਾਂ ਕਿਉਂਕਿ ਦੇ ਜਿੱਦਾਂ ਕੋਲ। ਹੁਣ ਯੂਥ ਵੀ ਹੈਗੀ ਨਾ ਯੂਥ ਚਲੋ ਠੀਕ ਆ ਨਾ ਯੂਥ ਕੋ ਜਿੱਦਾਂ ਹਨਾ ਜੋਸ਼ ਹੁੰਦਾ ਆ ਯੂਥ ਕੋ ਜਵਾਨੀ ਹੁੰਦੀ ਆ ਯੂਥ ਨੇ ਸਾਰਾ ਕੁਝ ਯੂਥ ਨੇ ਸਾਂਭਣਾ ਹੈ ਬਾਅਦ 'ਚ ਪਰ ਸਾਨੂੰ ਗਾਈਡੈਂਸ ਦੀ ਵੀ ਲੋੜ ਹੁੰਦੀ ਹੈ ਨਾ। ਐਡਵਾਈਸ ਇਹ ਤਾਂ ਸਿਰਫ ਸਾਡੇ ਬਜ਼ੁਰਗ ਦੇ ਸਕਦੇ ਆ ਸਾਡੇ ਅਡਲਟ ਸਾਡੇ ਮਾਪਿਓ ਲਾਈਕ ਜਿਹੜੇ ਲੋਕੀ ਹੁਣ ਇੱਧਰ ਮਾਈਗ੍ਰੇਟ ਹੋ ਕੇ ਆਏ ਇੰਡੀਆ ਤੋਂ ਹਨਾ ਆਪਣੇ ਪੰਜਾਬ ਤੋਂ ਜਾਂ ਹੋਰ ਕੋਈ ਦੇਸ਼ਾਂ ਤੋਂ ਜਿਹੜੇ ਇੱਥੇ ਆਪਣੇ ਪਿੱਛੇ ਘਰ ਛੱਡ ਕੇ ਆਏ ਇੱਥੇ ਨਵੇਂ ਘਰ ਇੱਥੇ ਬਣਾਏ ਉਹਨਾਂ ਕੋਲ ਅਸੀਂ ਕਈ ਕੁਝ ਸਿੱਖ ਸਕਦੇ ਹਾਂ। ਸੋ ਅਸੀਂ ਉਹਨਾਂ ਨੂੰ ਵੀ ਨਾਲ ਅਸੀਂ ਜੋੜਨਾ ਚਾਹੁੰਦੇ ਹਾਂ ਹੁਣ। ਸੋ ਦੈਟਸ ਵਾਈ ਅਸੀਂ ਹੁਣ ਕਮਿਊਨਿਟੀ ਦੇ ਨਾਲ ਵੀ ਬਹੁਤ ਅਸੀਂ ਹੁਣ ਜ਼ਿਆਦਾ ਹੁਣ ਅਸੀਂ ਕੰਮ ਕਰਨਾ ਚਾਹੁੰਦੇ ਹਾਂ। ਨਹੀਂ ਚਲੋ ਵਧੀਆ ਇੱਕ ਕੋਸ਼ਿਸ਼ ਆ। ਜਕਾਰਾ ਮੂਵਮੈਂਟ ਜਿੱਦਾਂ ਸਿਮਰਨਜੀਤ ਸਿੰਘ ਆਪਣੇ ਨਾਲ ਆ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਆ। ਨੈਨਦੀਪ ਸਿੰਘ ਦੇ ਨਾਲ ਅਕਸਰ ਆਪਣੀ ਗੱਲਬਾਤ ਜਿਹੜੀ ਹੁੰਦੀ ਰਹਿੰਦੀ ਆ। ਉਹ ਸਕੂਲ ਬੋਰਡ ਦੇ ਜਿਹੜੇ ਟਰਸਟੀ ਵੀ ਆ ਰੀਸੈਂਟਲੀ ਇੱਕ ਇਹ ਵੀ ਉਪਰਾਲਾ ਚਲੋ ਇਹਨਾਂ ਦੇ ਮੈਂਬਰਸ ਦੇ ਵੱਲੋਂ ਕਹਿ ਲਓ ਜਾਂ ਸਾਰੀ ਕਮਿਊਨਿਟੀ ਦੇ ਨਾਲ ਸਾਰੇ ਸਹਿਯੋਗ ਦੇ ਨਾਲ ਹੀ ਆ ਵੀ ਜਿਹੜਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਨਾਮ ਦੇ ਉੱਤੇ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦਾ ਇੱਕ ਐਲੀਮੈਂਟਰੀ ਸਕੂਲ ਉਹਨਾਂ ਦੇ ਨਾਮ ਦੇ ਉੱਤੇ ਰੱਖਿਆ ਜਾਣਾ ਆ। ਸੋ ਉਹ ਵੀ ਇੱਕ ਵੱਡੀ ਜਿਹੜਾ ਉਪਰਾਲਾ ਆ ਮਦਦ ਆ ਜਿਹੜੀ ਉਹ ਹੋਈ ਆ। ਸਿਮਰ ਵੀ ਇਹ ਥੋੜਾ ਦੱਸੋ ਵੀ ਤੁਹਾਨੂੰ ਜਿਹੜਾ ਆ ਜਕਾਰਾ ਨੇ ਕਿੱਦਾਂ ਸਭ ਤੋਂ ਜ਼ਿਆਦਾ ਇੰਪੈਕਟ ਕੀਤਾ। ਆਪਾਂ ਪ੍ਰੋਗਰਾਮਸ ਦੇ ਵੱਲ ਨੂੰ ਵੀ ਆਉਂਦੇ ਇਵੈਂਟਸ ਦੇ ਉੱਤੇ ਵੀ ਆਪਾਂ ਐਵਰੀ ਵੀਕ ਜਿਹੜਾ ਡਿਸਕਸ ਕਰਿਆ ਕਰਨਾ ਹੈ ਬਟ ਮੈਂ ਹੁਣ ਤੁਸੀਂ ਆਪਣੇ ਕੋਲ ਆਏ ਆ ਤੁਸੀਂ ਇਸ ਕਾਨਫਰੰਸ ਤੋਂ ਜਾ ਕੇ ਇਵੈਂਚੁਅਲੀ ਇਹਨਾਂ ਦੇ ਨਾਲ ਜਿਹੜਾ ਕੰਮ ਕਰਨਾ ਤੁਸੀਂ ਸ਼ੁਰੂ ਕੀਤਾ। ਮੈਂ ਜਾਣਨਾ ਚਾਹੁੰਦਾ ਵੀ ਐਜ਼ ਅ ਯੂਥ ਇਹਨੇ ਕਿੱਦਾਂ ਤੁਹਾਨੂੰ ਇਨਸਪਾਇਰ ਕੀਤਾ ਕਿੱਦਾਂ ਕੀ ਤੁਹਾਡੇ ਤੇ ਜੀਵਨ ਤੇ ਇੰਪੈਕਟ ਕਿੱਦਾਂ ਦਾ ਜਿਹੜਾ ਤੁਹਾਡਾ ਇਹਦਾ ਰਿਹਾ। ਬਿਲਕੁਲ ਜੀ ਆਪਣਾ ਹੁਣ ਜਦੋਂ ਮੇਰੇ ਮਮ ਡੈਡੀ ਥੇ ਹਨਾ ਇਸ ਕੰਟਰੀ ਦੇ ਵਿੱਚ ਲਾਈਕ 1991 ਚ ਆਏ ਸੀਗੇ ਤੇ ਹਨਾ ਜਨਮ ਮੇਰਾ ਹੋਇਆ 1992 ਦੇ ਵਿੱਚ। ਤੇ ਜਦੋਂ ਤੁਹਾਨੂੰ ਪਤਾ ਹੀ ਆ ਇਹਨਾਂ ਸਾਰਿਆਂ ਦੀ ਕਹਾਣੀ ਸੇਮ ਆ ਬੇਸਿਕਲੀ ਭਈ ਪੇਰੈਂਟਸ ਆ ਗਏ ਇੱਥੇ 2-3 ਜੌਬਾਂ ਕਰਨੀਆਂ ਸਾਰਿਆਂ ਨੇ ਤੇ ਫਿਰ ਅਸੀਂ ਜਿੱਦਾਂ ਹੁਣ ਸਕੂਲਾਂ 'ਚ ਲੱਗ ਜਾਣਾ ਤੇ ਆਪਣੇ ਜਿੱਦਾਂ ਸਿੱਖੀ ਬਾਰੇ ਕੋਈ ਜਿੱਦਾਂ ਬਾਹਲੀ ਜਾਣਕਾਰੀ ਨਹੀਂ ਹੁੰਦੀ ਸੀ ਸਿੱਖੀ ਜਾਂ ਪੰਜਾਬੀ ਕਲਚਰ ਬਾਰੇ ਸਿੱਖੀ ਬਾਰੇ ਹਨਾ ਸਾਡੇ ਸੱਭਿਆਚਾਰ ਬਾਰੇ ਵੀ ਇਦਾਂ ਦੇ ਚੀਜ਼ਾਂ ਘੱਟ ਪਤਾ ਸੀਗਾ। ਤੇ ਅਸੀਂ ਹੌਲੀ ਜਦੋਂ ਇਦਾਂ ਦੇ ਫਿਰ ਹਨਾ ਸੰਸਥਾ ਦੇ ਨਾਲ ਜੁੜੇ ਫਿਰ ਸਾਨੂੰ ਪਤਾ ਲੱਗਿਆ ਸੀ ਹਨਾ ਬਹੁਤ ਹੀ ਜਿੱਦਾਂ ਹੁਣ ਜੇ ਆਪਾਂ ਜਸਵੰਤ ਸਿੰਘ ਖਾਲੜਾ ਬਾਰੇ ਤੁਸੀਂ ਗੱਲ ਕੀਤੀ ਹੈ ਨਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਇਹਨਾਂ ਬਾਰੇ ਵੀ ਸਾਨੂੰ ਇਦਾਂ ਹੀ ਪਤਾ ਲੱਗਿਆ ਵੀ ਉਹ ਕੌਣ ਸੀ ਉਹਨਾਂ ਨੇ ਕੀਤਾ ਕੀ ਉਹ ਨਾ ਤੇ ਉਹਦਾ ਕਾਰਨ ਕੀ ਸੀ। ਜਕਾਰਾ ਮੂਵਮੈਂਟ ਦੇ ਵਿੱਚ ਅਸੀਂ ਜੁਆਇਨ ਕਰਕੇ ਇਹ ਸਾਰਾ ਕੁਝ ਅਸੀਂ ਸਿੱਖਿਆ ਹਨਾ ਤੇ ਫਿਰ ਪੜ੍ਹਿਆ। ਫਿਰ ਜਦੋਂ ਮੈਨੂੰ ਜਿੱਦਾਂ ਹਿਸਟਰੀ ਦਾ ਜਿੱਦਾਂ ਸ਼ੌਂਕ ਆ ਮੈਨੂੰ ਜਾਣਨ ਦਾ ਹਾਂਜੀ ਸੋ ਫਿਰ ਅਸੀਂ ਜਦੋਂ ਹਨਾ ਪੜ੍ਹਿਆ ਜਸਵੰਤ ਸਿੰਘ ਖਾਲੜੇ ਬਾਰੇ ਫਿਰ ਉਹਦੇ ਬਾਅਦ ਫਿਰ ਸਾਨੂੰ ਯੂ ਹੈਵ ਟੂ ਗੋ ਬੈਕ ਵੀ 84 ਬਾਰੇ ਪੜ੍ਹਨਾ ਪਿਆ। ਫਿਰ ਪਾਰਟੀਸ਼ਨ ਫਿਰ ਮਹਾਰਾਜਾ ਰਣਜੀਤ ਸਿੰਘ ਬਾਰੇ ਪੜ੍ਹਨਾ ਪਿਆ। ਫਿਰ ਉਸ ਤੋਂ ਬਾਅਦ ਉਹ ਤੋਂ ਪਹਿਲਾਂ ਫਿਰ ਗੁਰੂਆਂ ਬਾਰੇ ਆਪਣੇ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਜਿਹਦਾ ਪੂਰਾ ਐਨ ਜਿਹਦਾ ਹਿਸਟਰੀ ਜਿਹਦਾ ਕਹਿ ਲਓ ਜਿਹਦਾ ਅਸੀਂ ਪੂਰੀ ਹਿਸਟਰੀ ਜਿਹਦਾ ਸਿੱਖੀ ਜਿੱਦਾਂ ਆਪ ਜਿਹਦਾ ਕਿਉਂਕਿ ਅਸੀਂ ਹਨਾ ਕਈ ਜਿੱਦਾਂ ਹੁਣ ਬੱਚੇ ਸਾਡੇ ਨਾਲ ਜੁੜਦੇ ਆ ਨਾ ਅਸੀਂ ਕਈ ਵਾਰੀ ਪੇਰੈਂਟਸ ਬਹੁਤ ਡਿਫਰੈਂਟ ਟਾਈਪ ਦੇ ਜਿੱਦਾਂ ਬੱਚੇ ਆਉਂਦੇ ਆ ਸਾਡੇ ਕੋਲ ਹਨਾ ਹਰ ਤਰ੍ਹਾਂ ਦੇ ਹਨਾ ਕਈ ਜਿਹੜੇ ਅੰਮ੍ਰਿਤਧਾਰੀਆਂ ਫੈਮਲੀਆਂ ਚੋਂ ਆਉਂਦੇ ਆ ਕਈ ਜਿਹੜੇ ਲਾਈਕ ਬਿਲਕੁਲ ਹੀ ਪੰਜਾਬੀ ਵੀ ਨਹੀਂ ਬੋਲਣੀ ਆਉਂਦੀ ਹਨਾ। ਸੋ ਲਾਈਕ ਕਈ ਵਾਰੀ ਪੇਰੈਂਟਸ ਆ ਕੇ ਕਹਿ ਜਾਂਦੇ ਸਾਨੂੰ ਵੀ ਹਾਂਜੀ ਇਹਨਾਂ ਨੂੰ ਤੁਸੀਂ ਸਿੱਖੀ ਨਾਲ ਜੋੜੋ ਇਦਾਂ ਕਰੋ। ਅਸੀਂ ਫਿਰ ਉਹਨਾਂ ਦਾ ਸਾਨੂੰ ਉਹਨਾਂ ਨੂੰ ਇਦਾਂ ਹੀ ਅਸੀਂ ਜਵਾਬ ਦਿੰਦੇ ਹੁੰਦੇ ਭਈ ਇਹ ਨਾ ਜਿਹੜੀ ਸਿੱਖੀ ਆ ਇਹ ਅੰਦਰੋਂ ਹੀ ਹੋਣੀ ਆ। ਅਸੀਂ ਇਨਸਪੀਰੇਸ਼ਨ ਦੇ ਸਕਦੇ ਆ ਅਸੀਂ ਇਹਨਾਂ ਨੂੰ ਹਿਸਟਰੀ ਬਾਰੇ ਸਿਖਾ ਸਕਦੇ ਆ ਪਰ ਜਿਹੜੀ ਇਹ ਮੋਟੀਵੇਸ਼ਨ ਹੈ ਇੰਸਪੀਰੇਸ਼ਨ ਹੈ ਇਹਨਾਂ ਦੇ ਅੰਦਰੋਂ ਪੈਦਾ ਹੋਣੀ ਆ। ਜਿੱਦਾਂ ਮੇਰੇ ਵਿੱਚ ਵੀ ਅੰਦਰੋਂ ਪੈਦਾ ਹੋਈ ਸੀਗੀ ਆਈ ਥਿੰਕ ਲਾਈਕ ਉਹ 1984 ਬਾਰੇ ਜਦੋਂ ਸਿੱਖਿਆ ਤੇ ਫਿਰ ਬਾਅਦ ਚ ਫਿਰ ਅਸੀਂ ਜਿੱਦਾਂ ਹਨਾ ਥੋੜੀ ਜਿਹੀ ਹਿਸਟਰੀ ਜਿੱਦਾਂ ਮੈਂ ਪੜ੍ਹਨ ਲੱਗ ਪਿਆ ਤੇ ਉਸਨੇ ਸਭ ਤੋਂ ਜ਼ਿਆਦਾ ਇੰਪੈਕਟ ਹਾਂਜੀ ਉਸਦਾ ਸਭ ਤੋਂ ਜ਼ਿਆਦਾ ਇੰਪੈਕਟ ਹਿਸਟਰੀ ਦਾ ਪੜ੍ਹੀ ਗਏ ਤੇ ਆਪਣੇ ਫਿਰ ਭਾਈ ਤਾਰੂ ਸਿੰਘ ਜਿੱਦਾਂ ਕਾਫੀ ਜਿੱਦਾਂ ਇੰਪੈਕਟਫੁਲ ਸੀਗਾ ਮੇਰੇ ਲਈ ਕਿਉਂਕਿ ਉਹਨਾਂ ਦੀ ਜਿਹੜੀ ਹਿਸਟਰੀ ਜੇ ਪੜ੍ਹੋਗੇ ਨਾ ਉਹ ਆਪਣੇ ਜਿੱਦਾਂ ਰਿਕਾਰਡਡ ਹਿਸਟਰੀ ਹੈ ਵੀ ਉਦਾਂ ਵੀ ਨਹੀਂ ਹੈ ਨਾ ਭਾਈ ਤਾਰੂ ਸਿੰਘ ਸ਼ਹੀਦ ਭਾਈ ਤਾਰੂ ਸਿੰਘ ਦੀ। ਤੇ ਫਿਰ ਅਸੀਂ ਜਿੱਦਾਂ ਸਿੱਖਿਆ ਬਈ ਉਹ ਇਹਦੇ ਉਹਨਾਂ ਨੇ ਇਦਾਂ ਆਪਣੀ ਜਿੱਦਾਂ ਨਾ ਕੁਰਬਾਨੀ ਕੀਤੀ ਲਾਈਕ ਆਪਣੇ ਨਾ ਕੇਸ ਨਹੀਂ ਕੱਟੇ ਤੇ ਫਿਰ ਉਹ ਅਸੀਂ ਜਾਂਦੇ ਹੁੰਦੇ ਸੀਗੇ ਨਾਈ ਦੇ ਜਿੱਦਾਂ ਆਲਮੋਸਟ ਲਾਈਕ 2 ਹਫ਼ਤਿਆਂ ਬਾਅਦ ਹਨਾ ਸਾਡੇ ਕੋਲ ਦੁਕਾਨ ਹੁੰਦੀ ਸੀਗੀ ਸਾਹਮਣੇ ਨਾਈ ਦਾ ਦੁਕਾਨ ਹੁੰਦਾ ਸੀ ਕਰਮਨ ਵਿੱਚ ਤੇ ਆਪਾਂ ਉੱਥੇ ਜਾਈ ਜਾਣਾ। ਤੇ ਮੇਰਾ ਇੱਕ ਵਾਰੀ ਉਸ ਤੋਂ ਬਾਅਦ ਪੜ੍ਹ ਕੇ ਫਿਰ ਮੇਰਾ ਮਨ ਜਿਹਾ ਨਹੀਂ ਬਣਿਆ ਮੈਂ ਕਿਹਾ ਹੁਣ ਰਹਿਣ ਹੀ ਦਿੰਦੇ ਲਾਈਕ ਉਹ ਪਈ ਅੱਛਾ ਇਦਾਂ ਹਾਂਜੀ ਇਤਿਹਾਸ ਪੜ੍ਹ ਕੇ ਹਨਾ। ਸੋ ਇਹ ਸੈਗਵੇ ਜਿਹੜਾ ਜਕਾਰਾ ਮੂਵਮੈਂਟ ਤੁਹਾਡੇ ਲਈ ਇੱਕ ਸਟੈਪਿੰਗ ਸਟੋਨ ਜਾਂ ਸੈਗਵੇ ਬਣਿਆ ਉੱਥੇ ਹਾਂਜੀ ਬਿਲਕੁਲ ਨਾਲੇ ਆਪਣੀ ਹੁਣ ਸੰਗਤ ਵੀ ਜਿੱਦਾਂ ਦੀ ਸੀਗੀ ਨਾ ਉਹ ਆਪਣੇ ਕਈ ਜਿੱਦਾਂ ਹੁਣ ਜਦੋਂ ਮਿਲੀਦਾ ਹੁੰਦਾ ਸੀ ਕਿਸੇ ਨੂੰ ਜਿੱਦਾਂ ਲਾਈਕ ਸਾਤੋਂ ਜਿਹੜੇ 올ਡਰ ਜਿੱਦਾਂ ਹੁਣ ਰੋਲ ਮਾਡਲ ਟਾਈਪ ਕੋਈ ਬੰਦਾ ਮਿਲਦਾ ਹੁੰਦਾ ਜਿੱਦਾਂ ਨੈਣਦੀਪ ਸਿੰਘ ਹੋ ਗਏ ਹੋਰ ਵੀ ਜਿੱਦਾਂ ਕਾਫੀ ਆਪਣੇ ਹੁੰਦੇ ਸੀ। ਨੈਣਦੀਪ ਸਿੰਘ ਨੂੰ ਤੁਸੀਂ ਜਾਣਦੇ ਆ ਹੋਰ ਵੀ ਜਿੱਦਾਂ ਜਕਾਰਾ ਮੂਵਮੈਂਟ 'ਚ ਬਹੁਤ ਆਪਣੇ ਸੀਗੇ ਸਾਤੋਂ ਸੀਨੀਅਰ
ਉਹਨਾਂ ਦੇ ਨਾਲ ਜਿੱਦਾਂ ਆਪਾਂ ਜੁੜ ਕੇ ਰਹਿਣਾ ਤੇ ਉਹ ਹਮ। ਉਹਨਾਂ ਦੀ ਗੱਲਾਂ ਸੁਣਨੀਆਂ, ਕਿੱਦਾਂ ਕਿਸ ਟਾਈਪ ਨਾਲ ਉਹ ਉਹਨਾਂ ਦਾ ਲਾਈਕ ਸੁਭਾਅ ਇਹ ਸੀਗਾ। ਇੰਪੈਕਟ ਜੋ ਤੁਸੀਂ ਆਪਣੇ ਤੇ ਦੇਖਿਆ, ਤੁਸੀਂ ਅੱਜ ਦੇ ਨੌਜਵਾਨਾਂ ਤੇ ਯੂਥ ਦੇ ਵਿੱਚ, ਤੁਸੀਂ ਜਿੱਦਾਂ ਦੱਸਿਆ ਵੀ ਹਾਈ ਸਕੂਲ ਜਿਹੜੇ ਆ ਕਲੱਬਸ ਚੱਲ ਰਹੇ ਆ, ਹਾਂਜੀ ਇਹਨਾਂ ਦੇ ਵਿੱਚ ਤੁਸੀਂ ਇਹ ਚੀਜ਼ਾਂ ਦੇਖ ਰਹੇ ਹੋ? ਬਿਲਕੁਲ ਜੀ। ਹੁਣ ਅਸੀਂ ਲਾਸਟ ਵੀਕਐਂਡ ਇੱਥੇ ਅਸੀਂ ਹਾਈ ਸਕੂਲ ਕਾਨਫਰੰਸ ਕੀਤੀ ਸੀਗੀ UC ਡੇਵਿਸ। ਓਕੇ। ਨਿਸ਼ਾਨ ਅਸੀਂ ਉਹਦਾ ਨਾਮ ਰੱਖਿਆ ਆ। ਕੋਈ ਹਾਂਜੀ। ਲਲਕਾਰ ਹੈਗਾ ਜਿਹਦਾ ਅਡਲਟਸ ਲਈ, ਹਾਂ ਹਾਂ, ਤੇ ਨਿਸ਼ਾਨ ਅਸੀਂ ਪੈਦਾ ਕੀਤਾ ਲਾਈਕ 2000 ਆਈ ਥਿੰਕ ਲਾਈਕ 16 ਕਿ ਉਦੋਂ ਤੋਂ ਸ਼ੁਰੂ ਹੋਇਆ। ਉਦੋਂ ਤੋਂ ਸ਼ੁਰੂ ਕੀਤਾ ਸੀ ਅਸੀਂ ਹਾਈ ਸਕੂਲ ਏਜ ਨਿਆਣਿਆਂ ਦਾ। ਤੇ ਉੱਥੇ ਤਕਰੀਬਨ ਲਾਈਕ ਆਲਮੋਸਟ 175 ਹਾਈ ਸਕੂਲ ਸਟੂਡੈਂਟਸ ਆਏ ਸੀਗੇ, ਤੇ ਆਰਗੇਨਾਈਜ਼ਰ, ਫੈਸਿਲਿਟੇਟਰ, ਕਾਉਂਸਲਰ, ਕਮੇਟੀ ਜਿੱਦਾਂ 25 ਕਿ 30 ਜਾਣੇ, ਉਹ 200 ਜਾਣਾ ਜਿੱਦਾਂ ਉੱਥੇ ਸੀਗਾ ਇਕੱਠਾ 4 ਦਿਨਾਂ ਕਾਨਫਰੰਸ ਦੇ ਵਿੱਚ। ਤੇ ਉਹ ਕਾਨਫਰੰਸ ਵਿੱਚ ਨਾ ਕਈ ਕੁਝ ਜਿੱਦਾਂ ਹੁਣ ਮੇਰੇ ਹੁਣ ਹਾਲ ਤੱਕ ਵੀ ਹੁਣ ਟੈਕਸ ਆਈ ਜਾਂਦੇ ਆ। ਹੁਣ ਪਿਛਲੇ ਵੀਕਐਂਡ ਡਨ ਆ, ਪੇਰੈਂਟਸ ਤੋਂ ਟੈਕਸ ਆਉਂਦੇ, ਬੱਚਿਆਂ ਦਾ ਟੈਕਸ ਆਉਂਦੇ ਪਈ। ਥੈਂਕ ਯੂ ਸੋ ਮਚ। ਵੀ ਅਸੀਂ ਆਪਣੇ ਸਿੱਖ ਇਤਿਹਾਸ ਬਾਰੇ ਹੁਣ ਪੜ੍ਹਿਆ ਬੱਚਿਆਂ ਨੇ, ਕਿਉਂਕਿ ਜਿਹੜੇ ਪੇਰੈਂਟਸ ਹੁੰਦੇ ਆ ਨਾ, ਕਈ ਵਾਰੀ ਪੇਰੈਂਟਸ ਜੇ ਉਹਨਾਂ ਕੋਲ ਟਾਈਮ ਵੀ ਹੁੰਦਾ ਨਾ, ਪੇਰੈਂਟਸ ਕੋਲ ਕਈ ਵਾਰੀ ਨਾ ਆਪ ਨਹੀਂ ਸਿਖਾਇਆ ਜਾਂਦਾ, ਮੀਨਸ ਨਹੀਂ ਆ। ਹਾਂਜੀ, ਕਿਉਂਕਿ ਇਦਾਂ ਦਾ ਨਾ ਕਈ ਵਾਰੀ ਆਪ ਨਹੀਂ ਪਤਾ ਹੁੰਦਾ। ਹੁਣ ਜਿੱਦਾਂ ਸਾਡੇ ਵੀ ਜਿੱਦਾਂ ਪੇਰੈਂਟਸ ਸੀਗੇ, ਉਹ ਵੀ ਜਿੱਦਾਂ ਹੁਣ ਉਹ ਉਸ ਟਾਈਮ ਦੇ ਵਿੱਚ ਨਾ ਉੱਥੇ ਸਾਡਾ ਜ਼ਿਲ੍ਹਾ ਹੁਸ਼ਿਆਰਪੁਰ ਹਨਾ, ਉੱਥੇ ਫਿਰ ਗੁਰਮਤ ਤੋਂ ਜਿੱਦਾਂ ਸਾਡੀ ਫੈਮਿਲੀ ਥੋੜੀ ਜਿਹੀ ਦੂਰ ਸੀਗੀ ਹਨਾ, ਜਿੱਦਾਂ ਕੁਦਰਤੀ ਗੱਲ ਹੁੰਦੀ ਹੈ, ਇਟਸ ਨਾਟ ਲਾਈਕ ਐਨੀਬਾਡੀਜ਼ ਫਾਲਟ। ਤੇ ਪਰ ਜਦੋਂ ਅਸੀਂ ਇੱਥੇ ਆਏ ਫਿਰ ਇਕੱਠੇ ਜਿੱਦਾਂ ਫੈਮਿਲੀ ਨੇ ਇਕੱਠਾ ਲਾਈਕ ਐਵਰੀਬਾਡੀ ਟੂਗੇਦਰ ਹੋ ਕੇ ਸਿੱਖਿਆ, ਜਿੱਦਾਂ ਸਿੱਖੀ ਬਾਰੇ, ਹਿਸਟਰੀ ਬਾਰੇ, ਸਾਰਾ ਕੁਝ। ਮਤਲਬ ਉਹ 84 ਵੇਲੇ ਵੀ ਉੱਥੇ ਹੀ ਸੀਗੇ, ਸਾਰਾ ਕੁਝ ਅੱਖੀਂ ਦੇਖਿਆ ਸਾਡੀ ਫੈਮਿਲੀ ਨੇ ਉੱਥੇ। ਪਰ ਹਨਾ ਨਾਲ ਜਿੱਦਾਂ ਲਾਈਕ ਹੋਰ ਫੈਮਿਲੀ ਮੈਂਬਰਸ ਪਿੰਡ ਵਾਲੇ ਜਿੱਦਾਂ ਇਨਵੋਲਵਡ ਵੀ ਸੀਗੇ। ਪਰ ਲਾਈਕ ਉਸ ਟਾਈਮ ਦੇ ਵਿੱਚ ਜਿੱਦਾਂ ਜੋ ਕੁਝ ਹੋ ਰਿਹਾ ਸੀਗਾ, ਉੱਥੇ ਪਤਾ ਨਹੀਂ ਲੱਗਦਾ ਵੀ ਇਹ ਹੁੰਦਾ ਕੀ ਸੀਗਾ, ਕਾਹਤੋਂ ਹੋਇਆ ਇਹ, ਲਾਈਕ ਉਹ ਵੀ ਜਦੋਂ ਇੱਥੇ ਆਏ ਉਦੋਂ ਪੜਨ ਦਾ ਮੌਕਾ ਮਿਲਿਆ, ਫਿਰ ਰਿਅਲਾਈਜ਼ ਕੀਤਾ ਸਾਡੇ ਥਰੂ, ਸਾਡੇ ਫਰੈਂਡਸ ਥਰੂ ਹਨਾ। ਫਿਰ ਅਸੀਂ ਨਾਲ ਦੀ ਨਾਲ ਪੇਰੈਂਟਸ ਵੀ ਇਕੱਠੇ ਹੋ ਕੇ ਸਾਰਿਆਂ ਨੇ ਜਿੱਦਾਂ ਸਿੱਖਿਆ। ਤੇ ਇਦਾਂ ਹੀ ਫਿਰ ਜਿੱਦਾਂ ਨਾਲ ਹੀ ਜਿੱਦਾਂ ਹੁਣ ਆ ਜਿਹੜਾ ਕਾਨਫਰੰਸ ਵੀ ਸੀਗਾ, ਉੱਥੇ ਜਿਹੜੇ ਬੱਚੇ ਆਉਂਦੇ ਆ ਨਾ, ਕਈ ਜਿੱਦਾਂ ਹੁਣ ਅਸੀਂ ਜਿੱਦਾਂ ਇਦਾਂ ਦਾ ਗੋਲ ਨਹੀਂ ਰੱਖਿਆ ਪਈ ਜਿੱਦਾਂ ਹੁਣ ਸਾਰਿਆਂ ਨੂੰ ਉੱਥੇ ਜਾ ਕੇ ਇਕੱਠੇ ਹੋ ਕੇ ਅਸੀਂ ਅੰਮ੍ਰਿਤ ਛਕਾ ਦੇਣਾ। ਐਂਡ ਗੋਲ ਤਾਂ ਇਹੀ ਆ, ਗੁਰਬਾਣੀ ਨਾਲ ਜੁੜਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਨ ਹਨਾ, ਜਪਜੀ ਸਾਹਿਬ ਪੜ੍ਹਨ, ਲਾਈਕ ਇਦਾਂ ਦੀਆਂ ਚੀਜ਼ਾਂ। ਪਰ ਇਹ ਚੀਜ਼ਾਂ ਜਿੱਦਾਂ ਅਸੀਂ ਨਾ ਕਈ ਬੱਚਿਆਂ ਨੂੰ ਅਸੀਂ ਉਹ ਲਾਈਕ ਮੋਸਟਲੀ ਯੂ ਹੈਵ ਟੂ ਡੂ ਇਟ ਲਾਈਕ ਥਰੂ ਇਨਸਪੀਰੇਸ਼ਨ। ਉਹ ਜੇ ਆਪ ਕਰਨਾ ਚਾਹੁੰਦੇ ਲਾਈਕ ਉਹ ਹਨਾ, ਫਿਰ ਅੰਦਰੋਂ ਆਵਾਜ਼ ਆਵੇ ਨਾ, ਫਿਰ ਉਹ ਫਿਰ ਤੁਸੀਂ ਇੱਕ ਗੇਟਵੇ ਬਣਦੇ ਆ, ਟਰਾਈ ਕਰਦੇ ਆ। ਐਗਜ਼ੈਕਟਲੀ ਯਾ ਗੇਟਵੇ ਬਣਦੇ। ਤੁਸੀਂ ਇਦਾਂ ਦੇ ਰਿਜ਼ਲਟਸ ਦੇਖੇ ਆ? ਬਿਲਕੁਲ ਜੀ, ਹਾਂਜੀ, ਬਹੁਤ, ਹਾਂਜੀ, ਕਾਫੀ ਰਿਜ਼ਲਟਸ ਦੇਖੇ ਆ। ਹਾਂਜੀ, ਆਪਣੇ ਕਈ ਬੱਚੇ ਜਿੱਦਾਂ ਹੁਣ ਕਾਫੀ ਇਨਵੋਲਵਡ ਆ, ਕਈ ਸੁੱਖ ਨਾਲ ਜਿੱਦਾਂ ਹੁਣ ਸਿੱਖੀ ਨਾਲ ਵੀ ਜੁੜੇ ਹੋਆ, ਹੁਣ ਦਸਤਾਰਾਂ ਬੰਨ੍ਹਣ ਲੱਗ ਪੈਂਦੇ ਆ। ਨਹੀਂ, ਇਹ ਤਾਂ ਦੇਖੋ ਵਾਕਈ ਇਹ ਗੱਲ ਹੈਗੀ ਆ ਵੀ ਥੋੜਾ ਬਹੁਤਾ ਸ਼ੁਰੂ ਕਰੂੰਗੇ ਤਾਂ ਹੌਲੀ ਹੌਲੀ ਬੰਦਾ ਉਸ ਪਾਸੇ ਵੱਲ ਨੂੰ ਜਾਊਗਾ। ਓਵਰਨਾਈਟ ਤਾਂ ਕਿਸੇ ਨੇ ਨਹੀਂ ਚੇਂਜ ਹੋਣਾ, ਐਗਜ਼ੈਕਟਲੀ ਯਾਰ, ਓਵਰਨਾਈਟ ਤਾਂ ਨਹੀਂ ਚੇਂਜ ਹੋਣਾ। ਬਟ ਤੁਸੀਂ ਇਦਾਂ ਦੀਆਂ ਜਿਹੜੀਆਂ ਇਵੈਂਟਸ, ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਰਦੇ ਰਹਿੰਦੇ ਆ, ਚਾਹੇ ਉਹ ਬੱਚਿਆਂ ਦੇ ਲਈ, ਤੇ ਹੁਣ ਜਿੱਦਾਂ ਤੁਸੀਂ ਕਿਹਾ ਵੀ ਹੁਣ ਐਕਸਪੈਂਡ ਕਰ ਰਹੇ ਆ ਕਮਿਊਨਿਟੀ ਦੇ ਵਿੱਚ, ਹੋਰ ਜਿਹੜਾ ਉਹ ਪਸਾਰਾ ਜਿਹੜਾ ਉਹ ਕਰ ਰਹੇ ਆ, ਪਰ ਗ੍ਰਾਸ ਰੂਟ ਲੈਵਲ ਦੇ ਉੱਤੇ ਇੰਪੋਰਟੈਂਟ ਥਿੰਗ ਆ। ਰੀਸੈਂਟਲੀ ਜਗਾਰਾ ਮੂਵਮੈਂਟ ਨੇ ਕੋਸ਼ਿਸ਼ ਕੀਤੀ ਸੀ 350 ਮਾਈਲ ਪੈਦਲ ਜਿਹੜਾ ਉਹ ਮਾਰਚ ਕੀਤਾ। 40 ਜਿਹੜੀ ਇਹ ਐਨੀਵਰਸਰੀ ਦੇ ਉੱਤੇ 40ਵੀਂ ਜਿਹੜੀ ਆ ਆਪਣਾ ਸਾਲ ਹੋ ਗਏ ਹਮਲੇ ਹੋਏ ਨੂੰ, ਉਹਦੇ 'ਚ ਕੀ ਸਿੱਖਿਆ ਤੇ ਇਹ ਮਨ ਦੇ ਵਿੱਚ ਵਿਚਾਰ ਕਿੱਦਾਂ ਆਇਆ? ਹਾਂਜੀ, ਨਹੀਂ, ਹਾਂਜੀ, ਉਹ ਜਿੱਦਾਂ ਹੁਣ ਅਸੀਂ ਗੱਲ ਕਰਦੇ ਸੀਗੇ ਮਨ ਦੇ ਵਿੱਚ ਵਿਚਾਰ ਕਿਵੇਂ ਆਏ ਹਨਾ। ਅਸੀਂ ਹੁਣ ਕਈ ਸੰਸਥਾਵਾਂ ਨਾਲ ਕੰਮ ਕਰਦੇ ਹਾਂ, ਲਾਈਕ ਜਿਹੜੇ ਲਾਈਕ ਨਾਨ ਪੰਜਾਬੀ ਆ, ਲਾਈਕ ਮੈਕਸੀਕਨ ਕਮਿਊਨਿਟੀ ਨਾਲ, ਮੌਂਗ ਕਮਿਊਨਿਟੀ ਨਾਲ, ਬਲੈਕ ਕਮਿਊਨਿਟੀ ਨਾਲ, ਹਰ ਤਰ੍ਹਾਂ ਦੇ ਕਮਿਊਨਿਟੀਆਂ ਅਸੀਂ ਹੁਣ ਕੰਮ ਕਰਦੇ ਹਾਂ। ਕਿਉਂਕਿ ਹੁਣ ਸਾਡੀ ਹੁਣ ਇਨਵੋਲਵਮੈਂਟ ਕਮਿਊਨਿਟੀ ਦੇ ਵਿੱਚ ਵੀ ਹੈਗੀ, ਪਰ ਸਾਨੂੰ ਇੱਥੇ ਲਾਈਕ ਜਿਹੜੇ ਅਮਰੀਕਾ ਦੇ ਵਿੱਚ ਵੀ, ਫ੍ਰੈਸਨੋ ਦੇ ਵਿੱਚ ਵੀ, ਬੇ ਏਰੀਆ, ਸੈਕਰਾਮੈਂਟੋ, ਹੋਰ ਕੋਈ ਕਮਿਊਨਿਟੀਜ਼ ਬਹੁਤ ਰਹਿੰਦੀਆਂ ਨੇ। ਸੋ ਅਸੀਂ ਉਹਨਾਂ ਦੇ ਨਾਲ ਇਕੱਠੇ ਹੋ ਕੇ ਕੰਮ ਕਰਨਾ ਪੈਂਦਾ ਹੈ ਹਨਾ, ਐਂਡ ਕਰਨਾ ਚਾਹੀਦਾ ਵੀ ਆ। ਸੋ ਅਸੀਂ ਕਈ ਕੁਝ ਸਿੱਖਿਆ ਉਹਨਾਂ ਦੇ ਨਾਲ। ਉਹ ਇਹ ਨਾ ਮੈਕਸੀਕਨ ਉਹ ਨਾ ਫਾਰਮ ਵਰਕਰਸ ਨੇ ਮਾਰਚ ਕੱਢਿਆ ਸੀਗਾ, ਹਾਂਜੀ, ਤੇ ਬੇਕਰਸ਼ਿਪ ਤੋਂ ਲੈ ਕੇ ਹਨਾ ਉਹ ਸੈਕਰਾਮੈਂਟੋ ਗਏ ਸੀਗੇ। ਤੇ ਜਦੋਂ ਸਾਨੂੰ ਇਹ ਪਤਾ ਲੱਗਿਆ ਹਨਾ, ਸਾਡੀ ਟੀਮ ਨੂੰ ਪਤਾ ਲੱਗ ਗਿਆ, ਫਿਰ ਉਦੋਂ ਵਿੱਚ ਉਸ ਟਾਈਮ ਦੇ ਵਿੱਚ ਨਾ ਮਨ ਵਿੱਚ ਦਾ ਕੀੜਾ ਪੈ ਗਿਆ ਸੀਗਾ ਵੀ ਅਸੀਂ ਵੀ ਇੱਕ ਦਿਨ ਕਰਾਂਗੇ ਇੱਕ ਦਿਨ ਹਨਾ। ਤੇ ਉਹ ਫਿਰ ਵਿੱਚ ਕੋਵਿਡ ਹੋ ਗਿਆ, ਤੁਹਾਨੂੰ ਪਤਾ ਹੀ ਹੈ ਨਾ। ਤੇ ਫਿਰ 40th ਐਨੀਵਰਸਰੀ ਆ ਰਹੀ ਸੀਗੀ ਹਨਾ, ਤੇ ਅਸੀਂ ਫਿਰ ਸੋਚਿਆ ਵੀ ਜਿੱਦਾਂ ਅਸੀਂ ਵੀ ਜਿੱਦਾਂ ਹੁਣ ਕੁਛ ਥੋੜਾ ਜਿਹਾ ਕਰੀਏ ਹਨਾ, ਲੋੜ ਆ ਜਿੱਦਾਂ ਹਨਾ। ਉਦਾਂ ਤਾਂ ਆਪਣੇ ਗੁਰਦੁਆਰੇ ਸਾਹਿਬਾਂ 'ਚ ਹਨਾ ਬਹੁਤ ਕੁਝ ਹੋ ਰਿਹਾ, ਲਾਈਕ ਆਪਣਾ ਹਾਂਜੀ ਪ੍ਰੋਗਰਾਮ ਤਾਂ ਹੁੰਦੇ ਹੀ ਆ ਜੀ, ਉਹ ਤਾਂ ਅਸੀਂ ਨਾ ਬਹੁਤ ਜ਼ਰੂਰੀ ਨੇ, ਵਧੀਆ ਪ੍ਰੋਗਰਾਮ ਹੁੰਦੇ। ਅਸੀਂ ਆਪ ਵੀ ਕਰਮਨ ਗੁਰਦੁਆਰੇ ਕਰਾਉਂਦੇ ਆ ਤੇ ਅਸੀਂ ਜਾਂਦੇ ਵੀ ਆ। ਪਰ ਲਾਈਕ ਥੋੜਾ ਜਿਹਾ ਲਾਈਕ ਨਾ ਬਾਹਰ ਜਿੱਦਾਂ ਹੁਣ ਕਰੀਏ ਕੁਛ ਹਨਾ, ਤੇ ਲਾਈਕ ਥੋੜਾ ਜਿਹਾ ਨਾ ਕਮਿਊਨਿਟੀ ਨੂੰ ਇਕੱਠਾ ਕਰੀਏ। ਤੇ ਉਹ ਵਿੱਚ ਮਨ ਵਿੱਚ ਇਦਾਂ ਵਿਚਾਰ ਆਇਆ ਸੀਗਾ, ਤੇ ਫਿਰ ਅਸੀਂ ਕਰ ਦਿੱਤਾ ਸ਼ੁਰੂ। ਤੇ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ਉਹਦੇ ਵਿੱਚ। ਆਈ ਥਿੰਕ ਆਲਮੋਸਟ 26 ਦਿਨ ਸੀਗੇ, 27 ਦਿਨ ਸੀਗੇ ਅਸੀਂ ਤੁਰੇ।
ਪੈਦਲ ਮਾਰਚ ਤੇ ਆਲਮੋਸਟ ਅਸੀਂ ਲਾਈਕ 45 ਗੁਰਦੁਆਰਿਆਂ 'ਚ ਰੁਕੇ ਹਨਾ ਪੂਰੀ ਕੈਲੀਫੋਰਨੀਆ ਚਲਾ ਉਸ ਵਾਰ ਲਾਈਕ LA ਐਂਡ ਬੇ ਏਰੀਆ ਕਿਉਂਕਿ ਹਨਾ ਬੇਕਰਸਫੀਲਡ ਟੂ ਫ੍ਰੈਸਨੋ ਤੇ ਸਿੱਧਾ ਹੀ ਜਾਂਦਾ ਨਾ ਸੈਕਰਾਮੈਂਟੋ ਤੱਕ ਹਾਂਜੀ ਤੇ ਫਿਰ ਹਨਾ ਗੁਰਦੁਆਰੇ ਹਰੇਕ ਤਰ੍ਹਾਂ ਦਾ ਗੁਰਦੁਆਰਾ ਜਿੱਦਾਂ ਤੁਸੀਂ ਸੋਚ ਸਕਦੇ ਆ ਹੁਣ ਤੁਹਾਨੂੰ ਪਤਾ ਹੈ ਆਪਣੇ ਗੁਰਦੁਆਰੇ 'ਚ ਵੱਖਰੀ ਵੱਖਰੀ ਕਈ ਜਥੇਬੰਦੀਆਂ ਹੁੰਦੀਆਂ ਨੇ ਲਾਈਕ ਆਹ ਗੁਰਦੁਆਰਾ ਇਦਾਂ ਦਾ ਆਹ ਗੁਰਦੁਆਰਾ ਉਦਾਂ ਦਾ ਤੇ ਅਸੀਂ ਇਦਾਂ ਨਹੀਂ ਕੁਝ ਦੇਖਿਆ ਅਸੀਂ ਹਰੇਕ ਗੁਰਦੁਆਰੇ 'ਚ ਰੁਕਣਾ ਇਦਾਂ ਜਿਹੜਾ ਗੁਰਦੁਆਰਾ ਰਸਤੇ 'ਚ ਆਉਂਦਾ ਸੀ ਰੁਕਣਾ ਹੀ ਰੁਕਣਾ ਆ ਸੋ ਜੋੜਨ ਦਾ ਕੰਮ ਸੀ ਜੀ ਨਾਲੇ ਹਰੇਕ ਗੁਰਦੁਆਰੇ ਜਾ ਕੇ ਨਾ ਸੰਗਤ ਨਾਲ ਅਸੀਂ ਵਿਛੜਨਾ ਉਹਨਾਂ ਨਾਲ ਗੱਲਬਾਤ ਕਰਨੀ ਤੇ ਉਹਨਾਂ ਨਾਲ ਜਿੱਦਾਂ ਉਹਨਾਂ ਤੋਂ ਵੀ ਜਿੱਦਾਂ ਸਲਾਹ ਲੈਣੀ ਕਮਿਊਨਿਟੀ ਰਲ ਕੇ ਜਿੱਦਾਂ ਹੁਣ ਜਿਹੜੇ ਅਸੀਂ ਜਿਹੜਾ ਪੈਦਲ ਮਾਰਚ ਕੱਢਿਆ ਸੀਗਾ ਇੱਕ ਸਾਡਾ ਬਹੁਤ ਖਾਸ ਸੇਵਾਦਾਰ ਹੈ ਮਨਦੀਪ ਸਿੰਘ ਸੈਕਰਾਮੈਂਟੋ ਰੀਜਨ ਦਾ ਡਾਇਰੈਕਟਰ ਆ ਉਹ ਤੇ ਉਹਨੇ ਇੱਕ ਗੱਲ ਕਹੀ ਸੀਗੀ ਭਾਈ ਜਿੱਦਾਂ ਹੁਣ ਇਹ ਜਿਹੜੀ ਜਿਹੜਾ ਮਾਰਚ ਸੀਗਾ ਇਹ ਹਨਾ ਮੌਕਾ ਹੀ ਮਿਲਿਆ ਸੀ ਸਾਨੂੰ ਜਕਾਰਾ ਮੂਵਮੈਂਟ ਵਾਲਿਆਂ ਨੂੰ ਭਈ ਸੇਵਾ ਕਰਨ ਲਈ ਜਿੱਦਾਂ ਆਰਗੇਨਾਈਜੇਸ਼ਨ ਦੀ ਲੌਜਿਸਟਿਕਲ ਸੇਵਾ ਸੀਗੀ ਸਾਡੀ ਜਿੱਦਾਂ ਹੁਣ ਭਈ ਇਕੱਠੇ ਕਰਨਾ ਸਾਰਾ ਪਲੈਨਿੰਗ ਦੀ ਸੇਵਾ ਸੀਗੀ ਸਾਡੀ ਸਿੱਖਿਆ ਮਿਲੀ ਆ ਹਾਂਜੀ ਤੇ ਫਿਰ ਕੰਮ ਤਾਂ ਜਿੱਦਾਂ ਕਮਿਊਨਿਟੀ ਨੇ ਕੀਤਾ ਸੀਗਾ ਇਹ ਸਾਰਾ ਮਾਰਚ ਜਿੱਦਾਂ ਲਾਈਕ ਅਸੀਂ ਜਿੱਦਾਂ ਨਹੀਂ ਉਹ ਤਾਂ ਹਾਂ ਤੁਰੇ ਤਾਂ ਸਾਰੇ ਲੋਕ ਇਹਦਾ ਅਸੀਂ ਜਿੱਦਾਂ ਹਨਾ ਅਸੀਂ ਜਿੱਦਾਂ ਲਾਈਕ ਕ੍ਰੈਡਿਟ ਨਹੀਂ ਲੈ ਸਕਦੇ ਜਿੱਦਾਂ ਪੂਰੀ ਇਹ ਇਦਾਂ ਦਾ ਕੰਮ ਪਰ ਵੀ ਚਲੋ ਤੁਸੀਂ ਸ਼ੁਰੂਆਤ ਕੀਤੀ ਉਹ ਚਿਣਕ ਲਾਈ ਬਿਲਕੁਲ ਹਾਂਜੀ ਅਸੀਂ ਇਦਾਂ ਦਾ ਕੀਤਾ ਹਾਂਜੀ ਨਾਲੇ ਉਹ ਪਰ ਕਮਿਊਨਿਟੀ ਜਿੱਦਾਂ ਜਿੰਨੀ ਸਾਥ ਕਮਿਊਨਿਟੀ ਦੇ ਤਾਂ ਕਈ ਲੋਕੀ ਜਿੱਦਾਂ ਜਿੱਥੇ ਵੀ ਜਾਈਦਾ ਸੀਗਾ ਕਈ ਕਮਿਊਨਿਟੀ ਵਾਲੇ ਹਨਾ ਆਪਣੇ ਵੀਰ ਭੈਣ ਭਰਾ ਸਾਰੇ ਇਕੱਠੇ ਹੋ ਕੇ ਜਿੱਦਾਂ ਸਟੇਟ ਤੋਂ ਵੀ ਕਹਿੰਦੇ ਹੁੰਦੇ ਸੀਗੇ ਭਈ ਸਾਥ ਨਹੀਂ ਦਿੰਦੇ ਤੁਸੀਂ ਬੱਚਿਆਂ ਦੇ ਹਨਾ ਜਿਆਦੇ ਹੋਣੇ ਚਾਹੀਦੇ ਆ ਇੱਥੇ ਲੱਖ ਬੰਦਾ ਹੋਣਾ ਚਾਹੀਦਾ ਆ ਉਹ ਸਾਡੀ ਇਹ ਕੌਮ ਤੇ ਪੰਜਾਬੀ ਕਮਿਊਨਿਟੀ ਹੈਗੀ ਜਿੱਦਾਂ ਦੀ ਭਈ we want to go bigger and better ਹਨਾ ਪਰ ਜਿਸ ਹਿਸਾਬ ਨਾਲ ਅਸੀਂ ਜਿੱਦਾਂ ਦੇਖਿਆ ਨਾ ਮਾਰਚ ਬਹੁਤ ਸਕਸੈਸਫੁਲ ਸੀਗਾ ਤੇ ਅਸੀਂ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ਸਾਡੀ ਕਮਿਊਨਿਟੀ ਬਾਰੇ ਸਾਡੀ ਲੋਕਲ ਜੀਓਗ੍ਰਾਫੀ ਬਾਰੇ ਜਿੱਦਾਂ ਅਸੀਂ ਤੁਰ ਕੇ ਸੀ ਮੋਡੈਸਟੋ ਥਰੂ ਤੁਰ ਕੇ ਜਾ ਕੇ ਸਟਾਕਟਨ ਤੋਂ ਤੁਰ ਕੇ ਜਾ ਉੱਥੇ ਕਈ ਕੁਝ ਜਿੱਦਾਂ ਹੁਣ ਕਈ ਵਾਰੀ ਜਿਹੜੇ ਬੱਚੇ ਵੀ ਨਾਲ ਜੁੜੇ ਹੋ ਸੀਗੇ ਨਾ ਜਿੱਦਾਂ ਡਰਾਈਵ ਬਾਈ ਤਾਂ ਕਰਦੇ ਨੇ ਕਈ ਵਾਰੀ ਕਈ ਵਾਰੀ ਜਿਹੜੇ ਲੋਅਰ ਇਨਕਮ ਕਮਿਊਨਿਟੀਜ਼ ਹੁੰਦੇ ਆ ਪਰ ਜੇ ਤੁਰ ਕੇ ਦੇਖ ਨਾ ਇਫ ਯੂ ਹੈਵ ਟੂ ਵਾਕ ਥਰੂ them it's a different thing ਟਾਈਮ ਲੱਗਦਾ ਨਾ ਜਿੱਦਾਂ ਹੁਣ ਤੁਸੀਂ ਦੇਖ ਸਕਦੇ ਨਾ ਕਈ ਥਾਵਾਂ ਤੇ ਸਾਈਡ ਵਾਕਸ ਹੈ ਨਹੀਂ ਲਾਈਟਾਂ ਨਹੀਂ ਹੈਗੀਆਂ ਲਾਈਕ ਕਿ ਲਾਈਕ ਉੱਥੇ ਹੋਮਲੈਸ ਬਹੁਤ ਆ ਇਦਾਂ ਦੀਆਂ ਚੀਜ਼ਾਂ ਰੀਅਲਾਈਜ਼ ਉਦੋਂ ਹੁੰਦਾ ਜਦੋਂ ਉੱਥੋਂ ਤੁਸੀਂ ਗੁਜ਼ਰਦੇ ਆ ਐਗਜ਼ੈਕਟਲੀ ਸੋ ਨਾ ਇਦਾਂ ਵੀ ਦੇਖਿਆ ਵੀ ਹੈ ਕੀ ਜਿੱਦਾਂ ਸਾਡਾ ਸੈਂਟਰਲ ਵੈਲੀ ਹੈ ਕੀ ਹਨਾ ਤੇ ਇਹਦੇ ਵਿੱਚ ਜਿੱਦਾਂ ਅਸੀਂ ਕਿਵੇਂ ਅਸੀਂ ਜਕਾਰਾ ਮੂਵਮੈਂਟ ਐਜ਼ ਏ ਸੰਸਥਾ ਕਮਿਊਨਿਟੀ ਇਕੱਠੇ ਹੋ ਕੇ ਅਸੀਂ ਇਹਨੂੰ ਕਿਦਾਂ ਵਧੀਆ ਕਰ ਸਕਦੇ ਕੀ ਟੇਕ ਅਵੇਜ਼ ਕੀ ਸੀਗੇ ਮੇਨ ਟੇਕ ਅਵੇਜ਼ ਜੀ ਹੈਗੇ ਸੀਗੇ ਆਈ ਥਿੰਕ ਮਾਰਚ ਦੇ ਸੀਗੇ ਇੱਕ ਤਾਂ ਜਿੱਦਾਂ ਪੋਜ਼ਿਟਿਵ ਟੇਕ ਅਵੇਜ਼ ਵੀ ਸੀਗੇ ਥੋੜੇ ਸਾਰੀਆਂ ਚੀਜ਼ਾਂ ਹੁੰਦੀਆਂ ਲਾਈਕ ਪ੍ਰੋਜ਼ ਐਂਡ ਕੌਨਸ ਹਰ ਇੱਕ ਚੀਜ਼ ਦੇ ਵਿੱਚ ਹੁੰਦੇ ਆ ਦੋ ਤਿੰਨ ਪ੍ਰੋਜ਼ ਆਪਾਂ ਗੱਲ ਕਰ ਲਈਏ ਆਈ ਥਿੰਕ ਇੱਕ ਪ੍ਰੋ ਸੀਗਾ ਭਈ ਉੱਥੇ ਜਦੋਂ ਲਾਸਟ ਡੇ ਅਸੀਂ ਪਹੁੰਚੇ ਸੀਗੇ ਸੈਕਰਾਮੈਂਟੋ ਉੱਥੇ ਹਨਾ ਜਿਹੜੇ ਆਪਣੇ ਕਮਿਊਨਿਟੀ 'ਚ ਹਨਾ ਕਈ ਵਾਰੀ ਹੁਣ ਵੰਡੀਆਂ ਪਈਆਂ ਆ ਹਨਾ ਇਦਾਂ ਹਰੇਕ ਤਰ੍ਹਾਂ ਦਾ ਉੱਥੇ ਰਿਪਰੈਜ਼ੈਂਟੇਟਿਵ ਸੀਗਾ ਸਾਰੇ ਇਕੱਠੇ ਹੋਏ ਸੀਗੇ ਨਾ ਇਦਾਂ ਸਾਨੂੰ ਮਨ ਨੂੰ ਤਾਂ ਬਹੁਤ ਖੁਸ਼ੀ ਹੋਈ ਕਿਉਂਕਿ ਇੱਕ ਤੁਹਾਨੂੰ ਪਤਾ ਹੈ ਹੁਣ ਪੰਜਾਬੀਆਂ ਨੂੰ ਖਾਸ ਸਿੱਖਾਂ ਨੂੰ ਇੱਕ ਝੰਡੇ ਥੱਲੇ ਇਕੱਠਾ ਕਰਨਾ ਲਾਈਕ ਔਖਾ ਹੁੰਦਾ ਬਹੁਤ ਔਖਾ ਕੰਮ ਆ ਹਨਾ ਤੇ ਜਦੋਂ ਵੀ ਕਿਸੇ ਨਾਲ ਗੱਲ ਕਰਨੀ ਪਈ ਤੁਸੀਂ ਜ਼ਰੂਰ ਆਇਓ ਇੱਥੇ ਮਾਰਚ ਤੇ ਉਹਨਾਂ ਕਹਿਣਾ ਪਈ ਅਗਲੇ ਨੇ ਪੁੱਛਣਾ ਪਈ ਹੋਰ ਕਿੰਨਾਂ ਨੇ ਆਉਣਾ ਆ ਉੱਥੇ ਕਿਸੇ ਨਾਲ ਸਾਨੂੰ ਗੱਲ ਸਮਝ ਆ ਜਾਂਦੀ ਹੁੰਦੀ ਨਾ ਫਿਰ ਜਦੋਂ ਇਕੱਠੇ ਹੋਏ ਸੀ ਸਾਰੇ ਜਣੇ ਇਦਾਂ ਬਹੁਤ ਵਧੀਆ ਲੱਗਿਆ ਇੱਕ ਤਾਂ ਜਿਹੜੀ ਨੌਜਵਾਨੀ ਪੀੜ੍ਹੀ ਸੀਗੀ ਉਹਨਾਂ ਨੂੰ ਬਹੁਤ ਸਿੱਖਣ ਨੂੰ ਕੁਝ ਮਿਲਿਆ ਕਿਉਂਕਿ ਜਿੱਦਾਂ ਹੁਣ ਅਸੀਂ ਜਿਹੜੀ ਗੱਲ ਉੱਥੇ ਸ਼ੁਰੂ ਕੀਤੀ ਸੀਗੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਹਨਾ ਉਹ ਇਹ ਪ੍ਰੋਬਲਮ ਇਟਸ ਅ ਬਿਗ ਪ੍ਰੋਬਲਮ ਤੇ ਉਹ ਹੁਣ ਗਾਂ ਦੇ ਜਿੱਦਾਂ ਹੁਣ ਜਿਹੜੇ ਹੁਣ ਸਮੇਂ ਆ ਰਹੇ ਆ ਉਹਦੇ ਲਈ ਸਾਨੂੰ ਤਿਆਰ ਹੋਣਾ ਚਾਹੀਦਾ ਆ ਸੋ ਜਿਹੜੀ ਹੁਣ ਪੀੜ੍ਹੀ ਆ ਇਹਨਾਂ ਨੂੰ ਵੀ ਸਿੱਖਣ ਨੂੰ ਕੁਝ ਮਿਲਿਆ ਕਿਉਂਕਿ ਜਿੱਦਾਂ ਹੁਣ ਜੋ ਕੁਝ ਵੀ ਹੋਇਆ ਭਾਈ ਹਰਦੀਪ ਸਿੰਘ ਨਿੱਜਰ ਨਾਲ ਕੈਨੇਡਾ ਵਿੱਚ ਉਹ ਸਾਡੀ ਇੱਥੇ ਜਿੱਦਾਂ ਵੈਸਟਰਨ ਸੋਸਾਇਟੀ ਵੈਸਟਰਨ ਵਰਲਡ ਤੇ ਆ ਕੇ ਜਿੱਦਾਂ ਹੁਣ ਹਮਲਾ ਹੋਇਆ ਇੱਥੇ ਸਿੱਧਾ ਹੁਣ ਜਿਹੜੇ ਹੁਣ ਸਾਡੀ ਆਰਗੇਨਾਈਜੇਸ਼ਨ ਸਾਡੀ ਸੰਸਥਾ ਦੇ ਜਿਹੜੇ ਲਾਈਕ ਸੇਵਾਦਾਰ ਨੇ ਉਹਨਾਂ ਦੇ ਜਿੱਦਾਂ ਹੁਣ ਨਾ ਦਾਗ ਲੱਗੇ ਹੋਏ ਆ ਤੇ ਨਾਲੇ ਆਪਣੇ ਜਿੱਦਾਂ ਬਲੈਕ ਲਿਸਟ ਲਾਏ ਹੋਏ ਨਾ ਜਿਹੜੇ ਨਾਮ ਆਏ ਹੋਏ ਲਿਸਟਾਂ ਦੇ ਵਿੱਚ ਆਏ ਤੁਹਾਨੂੰ ਪਤਾ ਹੀ ਆ ਤੇ ਫਿਰ ਨਾ ਉਹ ਜਿਹੜੇ ਹੋਰ ਕੋਈ ਜਿਹੜੀ ਸੰਸਥਾਵਾਂ ਨੇ ਜਿੱਦਾਂ ਲਾਈਕ ਹਿੰਦੂ ਅਮਰੀਕਨ ਫਾਊਂਡੇਸ਼ਨ ਉਹ ਆ ਕੇ ਇੱਥੇ ਆ ਕੇ ਫਿਰ ਬਦਨਾਮ ਕਰਦੀਆਂ ਸਾਡੀ ਸੰਸਥਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਲਾਅ ਐਨਫੋਰਸਮੈਂਟ ਨਾਲ ਮਿਲਣਾ ਕਹਿਣਾ ਵੀ ਆਹ ਜਿਹੜਾ ਅੱਤਵਾਦੀ ਆ ਇਦਾਂ ਕਰਦੇ ਆ ਸੋ ਇਹ ਜਿਹੜੀਆਂ ਗੱਲਾਂ ਅਸੀਂ ਜਿਹੜਾ ਹਨਾ ਕਮਿਊਨਿਟੀ ਨੂੰ ਜਿੱਦਾਂ ਪਹੁੰਚਾਈਆਂ ਗਾਂ ਅਸੀਂ ਬੱਚਿਆਂ ਨੂੰ ਪਹੁੰਚਾਈਆਂ ਇਹ ਗੱਲਾਂ ਤੇ ਫਿਰ ਉਹ ਵੀ ਨਾ ਬੇਸਿਕਲੀ ਆਪਾਂ ਨੂੰ ਪਤਾ ਲੱਗਾ ਵੀ ਆਪਣੇ ਕਰੰਟ ਇਸ਼ੂਜ਼ ਜਿਹੜੇ ਉਹ ਕਿਹੜੇ ਚੱਲ ਰਹੇ ਕਰੰਟ ਇਸ਼ੂਜ਼ ਦੇ ਵਿੱਚ ਨਾਲੇ ਉਹ ਕਰੰਟ ਇਸ਼ੂ ਦੇ ਵਿੱਚ ਨਾ ਫਿਰ ਸਾਨੂੰ ਸਿੱਖਣ ਨੂੰ ਜਿੱਦਾਂ ਲਾਈਕ ਸਿਖਾਉਣ ਦਾ ਵੀ ਮੌਕਾ ਮਿਲਦਾ ਹਨਾ ਵੀ ਦੈਨ ਦੈਟਸ ਵੇਅਰ ਤੁਸੀਂ ਸਿਖਾ ਸਕਦੇ ਵੀ 84 ਚ ਵੀ ਹੋਇਆ ਕੀ ਸੀਗਾ ਹਨਾ ਕਾਹ ਤੋਂ ਹੋਇਆ ਸੀਗਾ ਫਿਰ ਅਨੰਦਪੁਰ ਸਾਹਿਬ ਦਾ ਮਤਾ ਕੀ ਆ 1966 ਦੀ ਪਾਰਟੀਸ਼ਨ ਕੀ ਸੀਗੀ ਪਾਣੀ ਦੇ ਮਸਲੇ ਫਾਰਮਰਸ ਪ੍ਰੋਟੈਸਟ ਇਹ ਚੀਜ਼ਾਂ ਕਾਹ ਤੋਂ ਹੋ ਰਹੀਆਂ ਫਿਰ ਇਹ ਸਿਖਾਉਣ ਦਾ ਮੌਕਾ ਮਿਲਦਾ ਸਾਨੂੰ ਫਿਰ ਅਸੀਂ ਬੱਚੇ ਐਜ਼ ਅ ਕਮਿਊਨਿਟੀ ਲਰਨ ਕਰਦੇ ਆ ਜਦੋਂ ਫਾਰਮਰ ਪ੍ਰੋਟੈਸਟ ਹੋਇਆ ਸੀ ਉਸ ਕਮਿਊਨਿਟੀ ਨੇ ਬਹੁਤ ਕੁਝ ਸਿੱਖਿਆ ਲਾਈਕ ਅਸੀਂ ਜਿਹੜੇ ਇੱਥੇ ਬਾਹਰਲੇ ਦੇਸ਼ਾਂ 'ਚ ਜਿੰਨੇ ਪ੍ਰੋਟੈਸਟ ਹੋਏ ਸੀਗੇ
ਯੂ نو ਇਟ ਵਾਸ ਕ੍ਰੇਜ਼ੀ ਹਨਾ, ਜਿੱਥੇ ਜਿੱਥੇ ਸਿੱਖ ਰਹਿੰਦੇ ਸੀ ਪ੍ਰੋਟੈਸਟ ਹੁੰਦੇ ਸੀ ਸਾਰੇ ਜਗ੍ਹਾ ਵੱਡੇ ਵੱਡੇ ਬਹੁਤ ਵੱਡੇ ਲੈਵਲ ਤੇ। ਸੋ ਇਹ ਪੋਜ਼ਿਟਿਵ ਚੀਜ਼ਾਂ ਸੀਗੀਆਂ। ਜਿਹੜੀ ਥੋੜੀ ਜਿਹੀ ਨੈਗੇਟਿਵ ਚੀਜ਼ਾਂ ਵੀ ਮਿਲੀਆਂ ਸੀਗੀਆਂ, ਆਈ ਥਿੰਕ ਲਾਈਕ ਆਪਣੇ ਜਿਹੜੇ ਹੁਣ ਗੁਰਦੁਆਰੇ ਸਾਹਿਬ ਆ ਬਹੁਤ ਲਰਨਿੰਗ ਐਕਸਪੀਰੀਅੰਸ ਕਹਿ ਦਈਏ ਉਹਨੂੰ, ਲਰਨਿੰਗ ਐਕਸਪੀਰੀਅੰਸ ਕਹਿ ਸਕਦੇ, ਨੈਗੇਟਿਵ ਨਹੀਂ ਕਹਿਣਾ। ਹਾਂਜੀ, ਤੇ ਆਪਣੇ ਜਿਹੜੇ ਇੱਥੇ ਕੈਲੀਫੋਰਨੀਆ ਦੇ ਵਿੱਚ ਅਸੀਂ ਦੇਖਿਆ ਗੁਰਦੁਆਰੇ ਜਿਹੜੇ ਹੈਗੇ ਆ ਬਹੁਤ ਵਧੀਆ ਸੇਵਾ ਕਰਦੇ ਆ ਹਨਾ, ਪਰ ਥੋੜਾ ਜਿਹਾ ਜਿੱਦਾਂ ਲਾਈਕ देयर इज लॉट ऑफ रूम फॉर इंप्रूवमेंट ਹਾਂਜੀ ਉਹ ਤਾਂ ਹੁੰਦਾ ਹੀ ਗੁਰਦੁਆਰਾ ਸਾਹਿਬ ਹਨਾ। ਤੇ ਤਾਂ ਹੀ ਜਿਹੜੀ ਹੁਣ ਸਾਡੀ ਜਿਹੜੀ ਸੰਸਥਾ ਆ, ਅਸੀਂ ਗੁਰਦੁਆਰੇ ਦੇ ਨਾਲ ਕੋਈ ਐਫੀਲੀਏਸ਼ਨ ਹੈ ਨਹੀਂ ਸਾਡੀ। ਜਿੱਦਾਂ ਹੁਣ ਅਸੀਂ ਆਈ ਥਿੰਕ ਅਸੀਂ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਸੀਗਾ ਇੱਥੇ, ਤੇ ਹਨਾ ਭਾਈ ਸਾਹਿਬ ਹੁਣੀ ਆਏ ਸੀਗੇ, ਆਈ ਥਿੰਕ ਕੋਈ ਗੁਰਦੁਆਰਾ ਸਾਹਿਬ ਸੀਗਾ ਹਨਾ, ਤੇ ਉਹ ਆਈ ਥਿੰਕ ਕਮੇਟੀ ਦੇ ਸੀਗੇ, ਤੇ ਆਪਣੇ ਸਾਨੂੰ ਆ ਕੇ ਜਿੱਦਾਂ ਪੁੱਛਦੇ ਪਈ ਬੱਚੇ ਤੁਸੀਂ ਤੁਹਾਡੇ ਪੁੱਛਦੇ ਨਹੀਂ ਸੀਗੇ, ਥੋੜਾ ਬਹੁਤਾ ਜਿੱਦਾਂ ਲਾਈਕ ਕਈ ਵਾਰੀ ਸਾਨੂੰ ਸੁਣਨਾ ਪੈਂਦਾ ਕਮਿਊਨਿਟੀ ਤੋਂ ਵੀ ਤੁਹਾਡੇ ਬੱਚੇ ਇਦਾਂ ਦੇ ਉਦਾਂ ਦੇ ਹਨਾ, ਤੇ ਫਿਰ ਸਾਨੂੰ ਕਈ ਵਾਰੀ ਜਿੱਦਾਂ ਮਨ ਨੂੰ ਇਦਾਂ ਫਿਰ ਹਨਾ ਔਖਾ ਲੱਗਦਾ ਹੁੰਦਾ, ਕਿਉਂਕਿ ਵੀ ਹਰਟ ਹੁੰਦਾ ਨਾ ਪਈ, ਕਿਉਂਕਿ ਇਹ ਵੀ ਜਿੱਦਾਂ ਸਾਰੇ ਸਾਡੇ ਬੱਚੇ ਆ ਨਾ। ਤੇ ਫਿਰ ਮੈਂ ਉਹ ਜਵਾਬ ਉਹਨਾਂ ਨੂੰ ਕੀਤਾ ਸੀਗਾ, ਮੈਂ ਕਿਹਾ ਤੁਸੀਂ ਹਨਾ ਜਿਹੜੇ ਬੱਚੇ ਨਾਲ ਤੁਸੀਂ ਹਨਾ ਜੁੜੇ ਹੋ, ਜਿਹੜੇ ਉਹ ਬੱਚੇ ਤੁਹਾਡੇ ਕੋਲ ਆਉਂਦੇ ਆ, ਉਹ ਮਾਪਿਓ ਉਹਨਾਂ ਨੂੰ ਲੈ ਕੇ ਗੁਰਦੁਆਰੇ ਆ ਕੇ ਜਿੱਥੇ ਛੱਡ ਦਿੰਦੇ ਆ। ਜਿਹੜੇ ਬੱਚੇ ਨਾਲ ਅਸੀਂ ਜ਼ਿਆਦਾ ਕੰਮ ਕਰਦੇ ਆ ਅਸੀਂ ਬੱਚਿਆਂ ਕੋਲ ਅਸੀਂ ਆਪ ਜਾਂਦੇ ਆ, ਸਕੂਲਾਂ ਵਿੱਚ ਜਾਂਦੇ ਆ, ਅਸੀਂ ਗ੍ਰਾਸ ਰੂਟ ਜਿਹੜੀ ਗੱਲ ਕਰਦੇ ਆ, ਆਊਟਰੀਚ ਕਰਦੇ ਆ, ਉਹ ਇਟਸ ਅ ਲੋਟ ਹਾਰਡਰ ਇਫ ਇਟਸ ਈਜ਼ੀਅਰ ਇਫ ਜਿਹੜੇ ਬੱਚੇ ਤੁਹਾਡੇ ਕੋਲ ਆਵੇ ਹਨਾ, ਅਸੀਂ ਜਾਂਦੇ ਆ ਉਹਨਾਂ ਕੋਲ ਹਨਾ, ਕਿਸੇ ਨੂੰ ਆਪਣੇ ਕੋਲ ਲੈ ਕੇ ਆਉਣਾ ਔਖਾ। ਐਗਜ਼ੈਕਟਲੀ ਹਨਾ, ਸੋ ਦੈਨ ਹਨਾ ਤਾਂ ਫਿਰ ਇਹਨਾਂ ਨੇ ਉਹ ਬੱਚੇ ਜਿੱਦਾਂ ਉਹਨਾਂ ਦੀ ਜਿਹੜੀ এনवायरमेंट ਆ ਰੇਜ਼ਿੰਗ ਆ, ਮੈਂ ਕਿਹਾ ਤਾਂ ਹੀ ਫਿਰ ਬੱਚਾ ਇਦਾਂ ਹੁੰਦਾ ਆ, ਇਟਸ ਨਾਟ ਲਾਈਕ ਉਹਨਾਂ ਦਾ ਕਸੂਰ ਨਹੀਂ ਹੁੰਦਾ ਇਹ। ਤੇ ਸਾਡੀ ਜੌਬ ਹੈਗੀ ਆ ਭਈ ਅਸੀਂ ਥੋੜਾ ਜਿਹਾ ਇੰਪਰੂਵਮੈਂਟ ਕਰੀਏ ਜਿੰਨਾ ਵੀ ਅਸੀਂ ਕਰ ਸਕਦੇ ਆ, ਜਕਾਰਾ ਮੂਵਮੈਂਟ ਨਾਲ, ਹੋਰ ਸਿੱਖ ਸੰਸਥਾਵਾਂ ਨਾਲ, ਬਹੁਤ ਸਿੱਖ ਸੰਸਥਾਵਾਂ ਇੱਥੇ ਹੈਗੇ ਸਾਡੇ ਇੱਥੇ ਕੈਲੀਫੋਰਨੀਆ 'ਚ। ਹੁਣ ਕੋਲੈਬੋਰੇਟ ਅਸੀਂ ਕਰਦੇ ਆ ਬਹੁਤ ਸੰਸਥਾਵਾਂ ਨਾਲ। ਹੁਣ ਤੁਸੀਂ ਪੰਜਾਬੀ ਰੇਡੀਓ USA ਹੋ ਗਿਆ ਆ, ਆਪਣੇ ਹੋਰ ਵੀ ਬਹੁਤ ਸੰਸਥਾਵਾਂ ਨੇ ਲਾਈਕ ਬੱਚਿਆਂ ਨੇ ਉਹ ਪਾਵਰ ਲਿਫਟਿੰਗ ਕੰਪੀਟੀਸ਼ਨ ਸ਼ੁਰੂ ਕੀਤੀ ਆ, ਕੈਲੀਫੋਰਨੀਆ ਸਿੱਖ ਯੂਥ ਅਲਾਈਅੰਸ, ਆਪਣੇ ਹੋਰ ਵੀ ਜਿੱਦਾਂ ਸਿੱਖ ਸਟੂਡੈਂਟ ਐਸੋਸੀਏਸ਼ਨ ਹੈਗੇ ਕਈ ਜਿੱਦਾਂ ਸਕੂਲਾਂ 'ਚ, ਡੇਵਿਸ, ਬਰਕਲੀ, ਜਿੱਦਾਂ ਅਸੀਂ ਜਦੋਂ ਸਾਨੂੰ ਮੌਕਾ ਹੁੰਦਾ ਕੋਲੈਬੋਰੇਸ਼ਨ ਕਰਨ ਲਈ ਅਸੀਂ ਕਰਨਾ ਚਾਹੁੰਦੇ ਆ ਆਲਵੇਜ਼, ਯੂ نو ਇਹ ਕਰਨੀ ਚਾਹੀਦੀ ਹੈ। ਕਈ ਵਾਰੀ ਸਾਡੀ ਕਮਿਊਨਿਟੀ 'ਚ ਵੀ ਇਦਾਂ ਹੋ ਜਾਂਦਾ ਵੀ ਹਾਂ ਸਾਡੀ ਸੰਸਥਾ ਇਦਾਂ ਦੀ ਆ, ਉਹ ਸੰਸਥਾ ਕਿੱਦਾਂ ਹੋ ਗਈ, ਉਹ ਕਾਹਤੋਂ ਇਦਾਂ ਕਰਦੇ ਆ, ਮਿਲ ਕੇ ਚੱਲਣ ਦੀ ਗੱਲ ਹੋਣੀ ਚਾਹੀਦੀ, ਫਿਰ ਤੋਂ ਵੱਡਾ ਉਹ ਛੱਡ ਦੇਣੀ ਚਾਹੀਦੀ ਚੀਜ਼। ਬਿਲਕੁਲ ਜੀ, ਉਹ ਚੀਜ਼ ਛੱਡਣੀ ਚਾਹੀਦੀ, ਬਿਲਕੁਲ ਇਕੱਠੇ ਹੋ ਕੇ ਕੰਮ ਕਰਨਾ। ਸੋ ਇਹ ਤਾਂ ਆਪਾਂ ਸਿਮਰਨ ਜੀ ਦੇ ਗੱਲਾਂ ਬਾਤਾਂ ਕਰਦੇ ਰਹਿਣਾ, ਐਵਰੀ ਵੀਕ ਆਪਾਂ ਗੱਲਬਾਤ ਕਰਿਆ ਕਰਨੀ ਆ ਇਸ਼ੂਜ਼ ਦੇ ਉੱਤੇ, ਕੀ ਚੱਲ ਰਿਹਾ ਆ, ਕਿਵੇਂ ਹੋ ਰਿਹਾ, ਉਹ ਸਾਰੀਆਂ ਚੀਜ਼ਾਂ ਆ। ਅੱਜ ਦੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕੁਝ ਜਿਹੜੀਆਂ ਇਵੈਂਟਸ ਤੁਹਾਡੀਆਂ ਆ ਰਹੀਆਂ ਅਪਕਮਿੰਗ ਵੀਕ ਜਾਂ ਦਿਸ ਵੀਕ ਜਿਹੜੀਆਂ ਹੈਗੀਆਂ, ਉਹ ਤੁਸੀਂ ਜ਼ਰੂਰ ਸ਼ੇਅਰ ਕਰ ਲਿਓ। ਹਾਂਜੀ, ਮੇਨ ਗੋਲ ਸਾਡਾ ਇਹੀ ਆ ਵੀ ਆਪਣੇ ਜਿਹੜੇ ਹੁਣ ਸੁਣ ਰਹੇ ਸਾਰੇ ਜਾਣੇ ਸੰਗਤ, ਜਿੱਦਾਂ ਹੁਣ ਤੁਹਾਨੂੰ ਪਤਾ ਤੁਹਾਡੀ ਵੀ ਪੰਜਾਬੀ ਰੇਡੀਓ USA ਲਾਈਕ ਸਿਰਫ ਫ੍ਰੈਸਨੋ ਵਿੱਚ ਨਹੀਂ ਸੁਣਦੇ ਲੋਕੀ, ਬਾਹਰਲੇ ਜਿੱਦਾਂ ਹੁਣ ਰੀਜਨਸ ਵਿੱਚ ਵੀ, ਬਾਹਰਲੇ ਆਊਟ ਆਫ ਸਟੇਟ ਵੀ, ਆਊਟ ਆਫ ਕੰਟਰੀ ਵੀ ਲੋਕੀ ਸੁਣਦੇ ਆ। ਸੋ ਹਨਾ ਅਸੀਂ ਤਾਂ ਹੀ ਜਿਹੜੇ ਨਾ ਪਹਿਲਾਂ ਤਾਂ ਬਹੁਤ ਧੰਨਵਾਦ ਆ ਪੰਜਾਬੀ ਰੇਡੀਓ USA ਦਾ ਵੀ ਸਾਨੂੰ ਇਹ ਮੌਕਾ ਮਿਲਿਆ ਨਾਲ ਜੁੜਨ ਦਾ। ਫਿਰ ਅਸੀਂ ਹੁਣ ਸੰਗਤਾਂ ਨੂੰ ਅਸੀਂ ਆਪਣੇ ਇਵੈਂਟਸ ਬਾਰੇ ਜਿੱਦਾਂ ਦੱਸ ਸਕਦੇ ਹਾਂ। ਸੋ ਇੱਕ ਜਿੱਦਾਂ ਹੁਣ ਇੱਕ ਵੱਡੀ ਹੁਣ ਹੈਗੀ ਆਪਣੇ ਇੱਥੇ ਥੋੜ੍ਹੀਆਂ ਹੁਣ ਮੈਂ ਬੋਲੂੰਗਾ ਇਵੈਂਟਸ ਬਾਰੇ। ਜੇ ਪੌਜ਼ ਕਰਨਾ ਸੁਣਨਾ ਹੋਵੇ ਕਿਸੇ ਨੇ ਲਾਈਕ ਉਹ ਜ਼ਰੂਰ ਤੁਸੀਂ ਪੌਜ਼ ਕਰਕੇ ਮੁੜ ਕੇ ਸੁਣ ਲਿਓ, ਲਿਖ ਲਿਓ ਤੁਸੀਂ। ਹਾਂਜੀ, ਸੋ ਇੱਥੇ ਬੇਸਿਕਲੀ ਫ੍ਰੈਸਨੋ ਰੀਜਨ ਵਿੱਚ ਅਸੀਂ ਨਾ ਇੱਕ ਹੈਲਥ ਕਲੀਨਿਕ ਅਸੀਂ ਰੱਖਣਾ ਆ। ਉਹ ਹੋਊਗਾ ਜੀ ਆਪਣੇ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ, ਹੈਗਾ ਮਾਰਚ 2 ਤਰੀਕ ਨੂੰ ਆ, ਤੇ ਉਹ ਹੋਊਗਾ ਸਵੇਰ ਤੋਂ 10 ਵਜੇ ਸ਼ੁਰੂ ਤੇ 1 ਵਜੇ ਤੱਕ ਹੈ ਜੀ। ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਮਾਰਚ 2 ਤਰੀਕ ਨੂੰ, ਹਾਂਜੀ 2 ਮਾਰਚ ਨੂੰ ਸੈਟਰਡੇ ਆ। ਤੇ ਇੱਕ ਹੋਰ ਹੈਲਥ ਕਲੀਨਿਕ ਅਸੀਂ ਲਾਉਣਾ ਆ ਇੱਥੇ GHC ਭੰਗੜਾ ਅਕੈਡਮੀ, ਉਹ ਆਪਣਾ ਉਹਨਾਂ ਨੇ ਆਪਣਾ ਪਿਕਨਿਕ ਲਵਾਉਣਾ ਆ ਜਸਵੰਤ ਸਿੰਘ ਖਾਲੜਾ ਪਾਰਕ ਦੇ ਵਿੱਚ। ਠੀਕ ਹੈ, ਤੇ ਉਹ ਹੈਲਥ ਕਲੀਨਿਕ ਅਸੀਂ ਲਾਉਣਾ ਹੈ ਉਹਨਾਂ ਦੇ ਨਾਲ ਸਾਂਝੇ 10 ਤੋਂ ਲੈ ਕੇ 3 ਵਜੇ ਤੱਕ। ਉਹ ਹੈਗਾ ਮਾਰਚ 15 ਨੂੰ। ਹਾਂਜੀ, ਸੋ 2 ਹੈਲਥ ਕਲੀਨਿਕ ਹੈ, ਇੱਕ ਮਾਰਚ 2 ਮਾਰਚ ਨੂੰ, ਇੱਕ 15 ਮਾਰਚ ਨੂੰ। 2 ਮਾਰਚ ਨੂੰ 15 ਮਾਰਚ ਨੂੰ ਕਿਹੜਾ ਤਰੀਕ ਪੈਂਦਾ, ਦਿਨ ਕਿਹੜਾ ਪੈਂਦਾ ਆ? ਦਿਨ ਪੈਂਦਾ ਹੈਗਾ ਆ Is it Friday, Saturday, something? Saturday hoga. I think it's Saturday ਹੋਣਾ ਹੈ। ਆਪਾਂ ਚੈੱਕ ਕਰ ਲੈਨੇ ਆ। ਹਾਂਜੀ ਹੈਗਾ, ਪਰ 15 ਤਰੀਕ ਨੂੰ ਆ। ਠੀਕ ਹੈ ਜੀ। ਤੇ ਇੱਕ ਇਹ ਆਪਣੇ ਹੈਗੇ ਹੈਲਥ ਕਲੀਨਿਕਸ। ਤੇ ਇੱਕ ਹੋਰ ਅਸੀਂ ਹੁਣ ਸੇਵਾ ਸ਼ੁਰੂ ਕਰਨਾ ਚਾਹੁੰਦੇ ਆ ਅਸੀਂ। ਜੇ ਤੁਹਾਡੀ ਇਨਕਮ 67,000 ਤੋਂ ਘੱਟ ਹੋਵੇ, ਤੁਸੀਂ ਜੇ ਹਨਾ ਫ੍ਰੀ ਟੈਕਸ ਭਰਾਉਣਾ, ਤਾਂ ਅਸੀਂ ਤੁਹਾਡੀ ਹੈਲਪ ਕਰਾਂਗੇ ਫ੍ਰੀ ਟੈਕਸ ਭਰਨ ਦੀ। ਤੇ ਇਹ ਟੈਕਸ ਸਰਵਿਸ ਅਸੀਂ ਮਾਰਚ 22 ਨੂੰ ਹੋਵਾਂਗੇ ਆਪਣੇ ਇੱਥੇ ਸਿੰਘ ਸਾਹਿਬਾ ਗੁਰਦੁਆਰਾ ਸ਼ਾਹ 99 ਤੇ ਸੈਟਰਡੇ। ਤੇ ਉਹ ਟਾਈਮ ਹੈਗਾ ਜੀ 9 ਤੋਂ ਲੈ ਕੇ 4, ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਸ਼ਾਮ ਨੂੰ। ਸੋ ਇਹ ਤੁਸੀਂ ਆਇਓ, ਆਪਣੇ ਟੈਕਸ, ਆਪਣੇ ਇਨਕਮ ਪੇਪਰ ਵਰਕ, W2 ਜੋ ਕੁਝ ਹੈ, 1099 ਸਾਰੀ ਇਨਫੋਰਮੇਸ਼ਨ, ID
ਸਾਰਾ ਕੁਝ ਲੈ ਕੇ ਆਇਓ ਨਾਲ। ਜੇ ਤੁਹਾਡੀ ਇਨਕਮ 67,000 ਤੋਂ ਥੱਲੇ ਹੋਊਗੀ ਅਸੀਂ ਤੁਹਾਡੇ ਨਾਲ ਟੈਕਸ ਭਰਾਵਾਂਗੇ। ਤੇ ਮਾਰਚ 23 ਤਰੀਕ ਨੂੰ ਅਸੀਂ ਹੋਵਾਂਗੇ ਸੈਲਮਾ ਗੁਰਦੁਆਰੇ ਟੈਕਸ ਭਰਨ ਲਈ, ਉਹ ਵੀ ਸੇਮ ਟਾਈਮ 9 ਤੋਂ ਲੈ ਕੇ 4 ਵਜੇ ਤੱਕ। ਤੇ ਮਾਰਚ 24 ਨੂੰ ਅਸੀਂ ਹੋਣਾ ਆ ਲਿਵਿੰਗਸਟਨ ਗੁਰਦੁਆਰੇ, ਪੀਚ ਸਟਰੀਟ ਲਿਵਿੰਗਸਟਨ ਗੁਰਦੁਆਰਾ, ਉਹ ਹੋਗਾ ਸ਼ਾਮ ਵਾਲਾ। ਉਹ ਹੋਗਾ ਜੀ 4 ਵਜੇ ਸ਼ਾਮ ਤੋਂ ਲੈ ਕੇ ਤੇ 8 ਵਜੇ ਰਾਤ, ਇਹ 4 to 8 o'clock। ਤੇ ਇੱਕ ਵਾਰੀ ਹੋਰ ਕਹਿ ਦੇਣਾ, ਟੈਕਸ ਆਪਣੇ ਜਿਹੜੇ ਹੈਗੇ ਆ ਮਾਰਚ ਜਿਨ੍ਹਾਂ ਦਾ ਵੀ $67,000 ਤੋਂ ਘੱਟ ਜਿਹੜੀ ਈਅਰਲੀ ਇਨਕਮ ਆ ਉਹਨਾਂ ਦਾ ਫ੍ਰੀ ਟੈਕਸ ਭਰੋਗੇ? ਫ੍ਰੀ ਟੈਕਸ ਭਰਨਾ ਜੀ, ਹਾਂਜੀ। ਠੀਕ ਹੈ ਜੀ। ਨਾਲ ਸਾਰੇ ਆਪਣੇ W2 ਫਾਰਮ 1099 ਜੋ ਕੁਝ ਹੈਗਾ ਜਰੂਰ ਨਾਲ ਲੈ ਕੇ ਆਇਓ। ਮਾਰਚ 22 ਨੂੰ ਅਸੀਂ ਹੋਣਾ ਆ ਆਪਣੇ ਸਿੰਘ ਸਭਾ ਗੁਰਦੁਆਰੇ ਸਵੇਰ ਨੂੰ 9 ਤੋਂ ਲੈ ਕੇ ਫ੍ਰੈਸਨੋ 9 ਤੋਂ ਲੈ ਕੇ 4 ਵਜੇ ਤੱਕ। ਮਾਰਚ 23 ਹੈਗਾ ਜੀ ਸੈਲਮਾ ਗੁਰਦੁਆਰੇ 9 ਤੋਂ ਲੈ ਕੇ 4 ਵਜੇ ਤੱਕ। ਤੇ ਮਾਰਚ 24 ਨੂੰ ਅਸੀਂ ਹੋਣਾ ਆ ਲਿਵਿੰਗਸਟਨ ਪੀਚ ਸਟਰੀਟ ਗੁਰਦੁਆਰਾ 4 ਤੋਂ ਲੈ ਕੇ 8 ਵਜੇ ਤੱਕ ਸ਼ਾਮ ਨੂੰ। ਤੇ ਨਾਲ ਜੀ ਇੱਕ ਹੋਰ ਅਸੀਂ ਗੱਲ ਕਰਨਾ ਚਾਹੁੰਦੇ ਆ, ਜੇ ਤੁਸੀਂ ਬੇ ਏਰੀਆ ਰਹਿੰਦੇ ਆ, ਅਸੀਂ ਉੱਥੇ ਇੱਕ ਕਵੀ ਦਰਬਾਰ ਲਾਉਣਾ ਹੈ ਜੀ ਆਪਣੇ ਫੈਬਰੂਅਰੀ 22 ਤਰੀਕ ਨੂੰ। ਤੇ ਬੇਸਿਕਲੀ ਉਹ ਹੋਊਗਾ ਆਪਣੇ ਸੈਟਰਡੇ। ਟਾਈਮਿੰਗ ਜੀ ਹੈਗੀ 6 ਵਜੇ ਤੋਂ ਲੈ ਕੇ ਸ਼ਾਮ ਨੂੰ 9 ਵਜੇ ਤੱਕ ਰਾਤ। ਕਿਹੜੀ ਜਗ੍ਹਾ? ਤੇ ਜਗ੍ਹਾ ਜੀ ਹੈਗੀ ਓਕ ਹਿਲ ਪਾਰਕ ਕਮਿਊਨਿਟੀ ਸੈਂਟਰ। ਇੱਕ ਵਾਰੀ ਹੋਰ ਕਹਿ ਦੇਣਾ, ਓਕ ਹਿਲ ਪਾਰਕ ਕਮਿਊਨਿਟੀ ਸੈਂਟਰ। ਤੇ ਇਸ ਕਵੀ ਦਰਬਾਰ ਦਾ ਨਾਮ ਹੈਗਾ ਪਿਰਮ ਪਿਆਲਾ ਜੀ। ਉੱਥੇ ਸੰਗਤਾਂ ਜ਼ਰੂਰ ਪਹੁੰਚਣ, ਜੇ ਤੁਸੀਂ ਬੇ ਏਰੀਆ 'ਚ ਰਹਿੰਦੇ। ਇਹ ਡੈਨਵੇਲ ਸ਼ਹਿਰ ਆ ਤੇ ਉੱਥੇ ਪਹੁੰਚਿਓ ਤੁਸੀਂ। ਤੇ ਇੱਕ ਹੋਰ ਲਾਸਟ ਥਿੰਗ ਅਸੀਂ ਬੇਨਤੀ ਕਰਨਾ ਚਾਹੁੰਦੇ ਆ, ਜਿੱਦਾਂ ਹੁਣ ਅਸੀਂ ਪਹਿਲਾਂ ਗੱਲ ਕੀਤੀ ਸੀਗੀ ਭਈ ਜਿਹੜੇ ਆਪਣੇ ਹੁਣ ਅਸੀਂ ਕਮਿਊਨਿਟੀ ਨਾਲ ਵੀ ਜੁੜਨਾ ਚਾਹੁੰਦੇ ਆ, ਜਿਹੜੇ ਆਪਣੇ ਅਡਲਟਸ ਆ, ਬਜ਼ੁਰਗ ਆ, ਅਸੀਂ ਜਿੱਦਾਂ ਵੀ ਅਸੀਂ ਬੱਚਿਆਂ ਨਾਲ ਅਸੀਂ ਹਾਈ ਸਕੂਲ ਕਲੱਬ ਸ਼ੁਰੂ ਕੀਤੇ ਆ ਤੇ ਕਾਲਜ ਨਿਆਣਿਆਂ ਦੇ ਨਾਲ ਵੀ ਕਲੱਬ ਸ਼ੁਰੂ ਕੀਤੇ। ਅਸੀਂ ਵੀ ਚਾਹੁੰਦੇ ਆ ਜਿਹੜੇ ਹੁਣ ਯੰਗ ਪ੍ਰੋਫੈਸ਼ਨਲਸ ਆ, ਜਿੱਦਾਂ ਹੁਣ ਲਾ ਲਓ ਵੀ ਜੌਬਾਂ 'ਚ ਕਰਦੇ, ਹੁਣ ਵਿਆਹ ਹੋ ਗਿਆ, ਉਹਨਾਂ ਦੇ ਬੱਚੇ ਹੋ ਗਏ, ਜਾਂ ਤੁਸੀਂ ਬਜ਼ੁਰਗ ਵੀ ਹੋ ਸਕਦੇ ਆ 65 75 years old, ਅਸੀਂ ਉਹਨਾਂ ਲਈ ਇੱਕ ਸ਼ੁਰੂ ਕੀਤਾ ਹੈ ਨਵਾਂ ਪ੍ਰੋਗਰਾਮ, ਉਹਨੂੰ ਅਸੀਂ ਮਿਸਲ ਸੱਦਦੇ ਆ। ਜਿੱਦਾਂ ਆਪਣੇ ਪੁਰਾਣੇ ਹੁੰਦੇ ਸੀਗੇ ਮਿਸਲ ਰਾਜ ਤੋਂ ਪਹਿਲਾਂ ਜੀ। ਤੇ ਉਹ ਫ੍ਰੈਸਨੋ ਮਿਸਲ ਦੀ ਮੀਟਿੰਗ ਅਸੀਂ ਸ਼ੁਰੂ ਕਰ ਰਹੇ ਹਾਂ, ਜਰੂਰ ਪਹੁੰਚਿਓ ਜੀ। ਉਹ ਹੈਗੀ ਮਾਰਚ 10 ਨੂੰ ਪਾਰਸ ਯੂਥ ਸੈਂਟਰ ਇੱਥੇ ਫ੍ਰੈਸਨੋ ਵਿੱਚ। ਉਹ ਹੋਗਾ ਜੀ ਆਪਣੇ 6:30 ਵਜੇ ਸ਼ਾਮ ਤੋਂ ਲੈ ਕੇ 8 ਵਜੇ ਤੱਕ। ਆਲਵੇਜ਼ ਇਹ ਮੀਟਿੰਗ ਹੁੰਦੀ ਆ ਸੈਕੰਡ ਮੰਡੇ of every month। ਹਾਂਜੀ, ਤੇ ਉਹਦੇ ਨਾਲ ਵੀ ਤੁਸੀਂ ਜਰੂਰ ਜੁੜਿਓ ਜੀ। ਤੁਸੀਂ ਆਇਓ, ਸਾਡੇ ਨਾਲ ਜੁੜੋ ਤੇ ਸਾਨੂੰ ਵੀ ਸਿਖਾਇਓ ਵੀ ਅਸੀਂ ਕਮਿਊਨਿਟੀ ਨਾਲ ਕਿਵੇਂ ਕੰਮ ਕਰੀਏ, ਬੱਚੇ ਨੂੰ ਕੀ ਸਿਖਾਈਏ। ਕਿਉਂਕਿ ਬੱਚਿਆਂ ਨਾਲ ਅਸੀਂ ਹੁਣ ਜਿੱਦਾਂ ਜੁੜੇ ਆ, ਆਲਮੋਸਟ ਜਿਹੜੀ ਸਾਡੀ ਹਾਈ ਸਕੂਲ ਕਲੱਬ ਆ ਸਟੇਟ ਦੇ ਥਰੂ ਆਊਟ, ਸਾਡੇ ਕੋਲ ਆਲਮੋਸਟ 1500 ਮੈਂਬਰ ਆ ਸਾਡੇ ਰਜਿਸਟਰਡ ਰਾਈਟ ਨਾਓ। ਤੇ ਪਰ ਸਾਨੂੰ ਹੁਣ ਲਾਈਕ ਐਕਸਪੀਰੀਅੰਸ ਦੀ ਲੋੜ ਆ, ਆਈਡੀਆਜ਼ ਚਾਹੀਦੇ ਆ ਕਮਿਊਨਿਟੀ ਤੋਂ। ਐਗਜ਼ੈਕਟਲੀ, ਹਾਂਜੀ, ਵੀ ਕੀ ਉਹਨਾਂ ਨੂੰ ਸਿਖਾਉਣਾ ਹੈ, ਐਗਜ਼ੈਕਟਲੀ। ਸੋ ਤੁਸੀਂ ਉਹਦੇ 'ਚ ਜਰੂਰ ਜੁੜਿਓ। ਉਹ ਮਿਸਲ ਮੀਟਿੰਗ ਹੈਗੀ ਆ ਮਾਰਚ 10 ਤਰੀਕ ਨੂੰ ਤੇ ਹੈਗੀ ਪਾਰਸ ਯੂਥ ਸੈਂਟਰ 6:30 ਵਜੇ ਸ਼ਾਮ ਨੂੰ। ਉਹ 1.5 ਘੰਟੇ ਦੀ ਮੀਟਿੰਗ ਹੁੰਦੀ ਆ। ਤੇ ਆਪਣੀ ਇਹ ਹੈਗੇ ਆਪਣੇ ਇਵੈਂਟਸ। ਸੋ ਜਿਹੜੇ ਸਾਡੇ ਦੇਖ ਰਹੇ ਆ YouTube ਦੇ ਉੱਤੇ, Facebook ਦੇ ਉੱਤੇ, ਇਸ ਨੂੰ ਪਿੱਛੇ ਜਾ ਕੇ ਉਹ ਸਾਰੀਆਂ ਡੇਟਸ ਜਿਹੜੀਆਂ ਆ ਉਹ ਦੁਬਾਰਾ ਨੋਟ ਕਰ ਲਓ, ਜਿਹਦੇ ਵਿੱਚ ਤੁਸੀਂ ਹੈਲਪ ਕਰ ਸਕਦੇ ਆ, ਹੈਲਪ ਲੈ ਸਕਦੇ ਆ, ਉਹ ਹੈਲਪ ਲਓ। ਤੇ ਬਾਕੀ ਕਮਿਊਨਿਟੀ ਜਿਹੜੀ ਉਹ ਜ਼ਰੂਰ ਵੱਧ ਤੋਂ ਵੱਧ ਜੁੜੇ। ਸੋ ਕਮਿਊਨਿਟੀ ਦੀ ਹੈਲਪ ਦੇ ਲਈ ਜਕਾਰਾ ਮੂਵਮੈਂਟ ਦੇ ਦੁਆਰਾ ਬਹੁਤ ਸਾਰੇ ਜਿਹੜੇ ਉਪਰਾਲੇ ਆ ਉਹ ਚੱਲ ਰਹੇ ਆ। ਕੋਸ਼ਿਸ਼ ਹੋਊਗੀ ਸਾਡੀ ਹਰ ਵੀਕ ਇਹਨਾਂ ਦੇ ਨਾਲ ਗੱਲਬਾਤ ਕਰੀਏ, ਇਹਨਾਂ ਦੀ ਟੀਮ ਦੇ ਨਾਲ, ਤਾਂ ਜੋ ਜਿਹੜੀਆਂ ਲੇਟੈਸਟ ਇਵੈਂਟਸ ਆ ਰਹੀਆਂ, ਹੋਰ ਅਪਕਮਿੰਗ ਇਵੈਂਟਸ ਆ ਰਹੀਆਂ, ਉਹਨਾਂ ਬਾਰੇ ਤੁਹਾਨੂੰ ਆਪਾਂ ਜਾਣਕਾਰੀਆਂ ਸਾਂਝੀਆਂ ਕਰਦੇ ਰਹੀਏ। ਨਾਲ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਜਕਾਰਾ ਮੂਵਮੈਂਟ ਦੇ ਆਈਡੀਆਜ਼ ਕੀ, ਉਹ ਫਿਊਚਰ ਪਲਾਨ ਕਰ ਰਹੇ ਆ, ਬੱਚਿਆਂ ਦੇ ਵਿੱਚ ਕੀ ਚੱਲ ਰਿਹਾ, ਕਮਿਊਨਿਟੀ 'ਚ ਕੀ ਫੀਡਬੈਕ ਆ ਰਹੀ ਆ, ਉਹ ਵੀ ਆਪਾਂ ਜਿਹੜੀ ਉਹ ਸ਼ੇਅਰ ਕਰਦੇ ਰਵਾਂਗੇ। ਪੰਜਾਬੀ ਰੇਡੀਓ USA ਨੇ ਵੀ ਜਿਹੜਾ 350 ਮਾਈਲ ਦਾ ਮਾਰਚ ਸੀਗਾ, ਉਸ ਦੀ ਪੂਰੀ ਕਵਰੇਜ ਜਿਹੜੀ ਉਹ ਕੀਤੀ ਸੀ। ਆਪਾਂ ਵੀ ਉੱਥੇ ਸਾਰੇ ਜਗ੍ਹਾ ਦੇ ਉੱਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ। ਸੋ ਪੁਰਾਣੇ ਜਿਹੜੀਆਂ ਚੀਜ਼ਾਂ ਜਾ ਕੇ ਵੀ ਤੁਸੀਂ ਦੁਬਾਰਾ ਵੀ ਦੇਖ ਸਕਦੇ ਆ। ਸੋ ਸਿਮਰਨ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ।